अस्सलाम वालेकुम। सियाणे कहते भी भला जे भी किसी ने भाली भी जे नूं किसी ने जाता अज तक बंदे कह दिंदे जे मैं इदां कर लैंदा जे मैं इदां ना करदा ना बाबा ये तो कीतिया हुंदा। सियाणे कहते करनी भगवान क्या हिंदू क्या मुसलमान। मैं तुहानूं किन्नियां थावां ते जाके ऐसियां शैवां दिखातियां भी ਜਿਹੜੇ जम्मदे ला ते ਅਸੀਂ ਸੁਣਦੇ ਹੁੰਦੇ ਸੀ ਇਹ ਫਲਾਣੀ ਥਾਂ ਤੋਂ ਆਂਦੀ ਹੈ ਫਲਾਣੀ ਥਾਂ ਤੋਂ ਆਂਦੀ ਹੈ ਤੇ ਉਹ ਬਾਗ ਤੁਹਾਨੂੰ ਮੈਂ ਦੱਸੀ ਜਾਂਦਾ ਹੋਰ ਵੀ ਇਹੋ ਜਿਹੀਆਂ ਕਈ ਫਸਲਾਂ ਪਰ ਜੇ ਹੁਣ ਕੋਈ ਲਾਵੇ ਨਾ ਮੈਂ ਹੁਣ ਬਣਾ ਕੇ ਫਿਲਮ ਚੜਾ ਦਿੰਨਾ ਤੇ ਤੁਸੀਂ ਦੇਖ ਲੈਂਦੇ ਮੇਰਾ ਵੀ ਸਰ ਗਿਆ ਤੁਹਾਡਾ ਵੀ ਸਰ ਗਿਆ ਪਰ ਅੱਜ ਤੱਕ ਇਹ ਨਹੀਂ ਕਿਸੇ ਨੇ ਕਿਹਾ ਵੀ ਭਾਈ ਮੈਂ ਆ ਦੇਖਿਆ ਆ ਕੰਮ ਅਸੀਂ ਕਰ ਲਿਆ ਇੱਥੇ ਫਾਇਦਾ ਹੋ ਗਿਆ ਕੋਈ ਇਦਾਂ ਦਾ ਕੋਈ ਸਵਾਦ ਨਹੀਂ ਹਜੇ ਤੱਕ ਬਣਿਆ। ਹੁਣ ਅਸੀਂ ਇੱਕ ਤਾਂ ਤੁਹਾਨੂੰ ਅੱਜ ਆਏ ਅਸੀਂ ਆਪਣੇ ਸਮੁੰਦਰੀ ਦਾ ਪਿੰਡ ਹੈ ਜੀ ਇਹ 463 ਇੱਥੇ ਭਾਜੀ ਆ ਜਾਓ 463 ਦੇ ਵਿੱਚ ਅਸੀਂ ਪਹੁੰਚੇ ਆਪਣੇ ਭਰਾ ਕੋ ਤੇ ਉਹਨਾਂ ਦਾ ਵੀ ਤਾਰਫ ਕਰਾਉਂਦੇ ਆ। ਇੱਥੇ ਬੱਕਰੀਆਂ ਦਾ ਵੀ ਬਣਿਆ ਹੈ ਵਾੜਾ ਤੁਹਾਨੂੰ ਬੱਕਰੀਆਂ ਦੀ ਵੀ ਅੱਗੋਂ ਗੱਲ ਦੱਸਾਂਗੇ। ਇੱਥੇ ਜਤਿੰਦਰ ਲੱਗਾ ਬਾਗ ਲੱਗਾ ਸਾਰਿਆਂ ਤੋਂ ਵੱਡੀ ਗੱਲ ਕਿ ਅਸੀਂ ਤੁਹਾਨੂੰ ਕੋਟੇ ਲੈ ਕੇ ਆ ਗਏ ਹਾਂ। ਬਿਲਕੁਲ ਅਸੀਂ ਕੋਟੇ ਲੈ ਆਏ ਤੁਹਾਨੂੰ ਇਸ ਟਾਈਮ ਅਸੀਂ ਆਪਣੇ ਪਿੰਡ ਤੋਂ 15 ਕਿਲੋਮੀਟਰਾਂ ਤੇ ਆ। ਸ਼ਹਿਰ ਸਮੁੰਦਰੀ ਤੋਂ ਕਿੰਨੇ ਦੂਰ ਆਪਾਂ 2 ਕਿਲੋਮੀਟਰ ਸ਼ਹਿਰ ਸਮੁੰਦਰੀ ਤੋਂ ਅਸੀਂ ਕੋਟੇ ਆ ਗਏ। ਕੈਸੀ ਗੱਲ ਹੈ ਕਿੱਦਾਂ ਵੀ ਕੋਟੇ ਦੇ ਵਿੱਚ ਤੁਹਾਨੂੰ ਚਮਨ ਦੇ ਵਿੱਚ ਅੱਗੇ ਪਿੱਛੇ ਅੰਗੂਰ ਲੱਭਦਾ ਦੇਖਣ ਨੂੰ। ਅਸੀਂ ਜਦੋਂ ਦੇ ਜੰਮੇ ਅਸੀਂ ਸੁਣਦੇ ਸੀ ਅੰਗੂਰ ਭਾਈ ਕੋਟੇ ਦਾ ਬਿਲਕੁਲ ਇੱਥੇ ਹੁੰਦਾ ਨਹੀਂ ਇਹ ਠੰਡ ਦਾ ਕੰਮ ਆ ਜਿੱਥੇ ਬਰਫਾਂ ਪੈਂਦੀਆਂ ਉੱਥੇ ਅੰਗੂਰ ਹੁੰਦਾ ਬਿਲਕੁਲ। ਤੇ ਸਾਡੇ ਭਰਾ ਨੇ ਤੁਹਾਡਾ ਨਾਂ ਕੀ ਰਾਓ ਅਲੀ ਇਮਰਾਨ ਸਾਹਿਬ ਨੇ ਸਮੁੰਦਰੀ ਚਕੋਟਾ ਬਣਾ ਕੇ ਦਿਖਾਤਾ ਇੱਥੇ ਅੰਗੂਰ ਪਾਲ ਕੇ ਦਿਖਾਤੇ। ਇਸ ਟਾਈਮ ਤੁਸੀਂ ਦੇਖ ਰਹੇ ਕਿੰਨਾ ਬਾਗ ਹੈ ਜੀ ਆਪਣੇ ਕੋਲ ਟੋਟਲ ਇੱਥੇ 10 ਏਕੜ ਰਕਬਾ ਵਾ। ਅੱਛਾ 3 ਏਕੜ ਅੰਗੂਰ ਆ ਤੇ 5 ਏਕੜ ਅਮਰੂਦ ਆ। ਕੋਈ 1 ਏਕੜ ਆੜੂ ਲਾਇਆ ਸੀ ਲੇਕਿਨ ਉਹ ਕਾਮਯਾਬ ਨਹੀਂ ਹੋ ਸਕਿਆ ਸੀ। ਅੱਛਾ ਉਹ ਵੀ ਕਾਮਯਾਬ ਆ ਇਸ ਟਾਈਮ ਨਹੀਂ ਇੱਥੇ ਸਾਡੇ ਕੋਲ ਨਹੀਂ ਹੋਇਆ ਸੀ ਬਾਕੀ ਇਲਾਕਿਆਂ 'ਚ ਕਾਮਯਾਬ ਹੈ। ਉਹ ਮੈਂ ਇੱਕ ਜਗ੍ਹਾ ਸਾਡੇ ਲਾਗੇ ਲੱਗਾ ਤੇ ਉੱਥੇ ਕਾਮਯਾਬ ਆ ਅੰਗੂਰ ਤੁਸੀਂ ਕਾਮਯਾਬ ਕਰਕੇ ਦਿਖਾਤਾ ਅਲਹਮਦੁਲਿਲਾ। ਇਸ ਟਾਈਮ ਜੋ ਤੁਸੀਂ ਦੇਖ ਰਹੇ ਆ ਮਾਸ਼ਾਅੱਲਾ ਅੰਗੂਰ ਦੀ ਖੁਸ਼ਬੂਆਂ ਆ ਰਹੀਆਂ ਹਰ ਬੂਟਾ ਗੁੱਛਿਆਂ ਨਾਲ ਇਦਾਂ ਭਰਿਆ ਹੈ ਤੇ ਅਸੀਂ ਇਹਦੀ ਬਰੀਕੀਆਂ ਪੁੱਛਦੇ ਆ ਨਾਲ ਆਜੋ ਜੀ। ਤੁਸੀਂ ਨਾ ਜੀ ਬਾਊ ਖਾਲਸਾ ਸਾਹਿਬ ਇਦਾਂ ਗਾਂ ਤੁਰੋ ਅਸੀਂ ਇਧਰੋਂ ਤੁਰ ਕੇ ਆਨੇ ਨਾਲ ਰਾਓ ਇਮਰਾਨ ਸਾਹਿਬ ਅਲੀ ਇਮਰਾਨ ਵਾਲ ਸਾਹਿਬ ਦਾ ਨਾਮ ਆ। ਅੱਛਾ ਮਾਸ਼ਾ ਇਮਰਾਨ ਸਾਹਿਬ ਵਾਲਾ ਰਾਓ ਅਲੀ ਇਮਰਾਨ ਸਾਹਿਬ ਨਾਲ ਅਸੀਂ ਗੱਲਬਾਤ ਕਰਦੇ ਆ ਤੇ ਨਾਲੇ ਤੁਸੀਂ ਨਾ ਜੀ ਸੱਜੇ ਖੱਬੇ ਅੰਗੂਰ ਦਿਖਾਉਂਦੇ ਰਹੋ ਸਾਡੇ ਤੇ ਨਾ ਟਕਾਈ ਰੱਖੋ ਤੁਹਾਨੂੰ ਕਹਿ ਰਹੇ ਨਾ ਸਾਡੇ ਕੋਲ 7 ਵੈਰਾਈਟੀਆਂ ਅੰਗੂਰ ਦੀਆਂ। ਅੱਛਾ ਜੀ ਇਸ ਟਾਈਮ ਜਦੋਂ ਅਮਰੀਕਾ ਅਫਗਾਨਿਸਤਾਨ ਤੋਂ ਫਰਕ ਹੋਇਆ 400 ਵੈਰਾਈਟੀ ਪੰਜਾਬ 'ਚ ਆ ਕੇ ਕਾਮਯਾਬ ਹੋਈ ਆ। ਬੇਸਿਕਲੀ ਇਲਾਕਾ ਪੰਜਾਬ 'ਚ ਪੋਠੋਹਾਰ ਆ ਅੰਗੂਰ ਵਾਸਤੇ। ਬਾਕੀ ਇੱਥੇ ਅੱਜ ਤੋਂ 7-8 ਸਾਲ ਪਹਿਲੇ ਬਹੁਤ ਜ਼ਿਆਦਾ ਅੰਗੂਰ ਲੱਗਣਾ ਸ਼ੁਰੂ ਹੋ ਗਿਆ ਸੀ। ਹੁਣ ਬਾਗ ਕਹਿ ਲਓ 70 ਤੋਂ 80% ਪਟਵਾਏ ਜਾ ਚੁੱਕੇ ਆ। ਅੱਛਾ ਖਾਲਸਾ ਸਾਹਿਬ ਤੁਸੀਂ ਇੱਕ ਵਾਰੀ ਇੱਧਰ ਆ ਕੇ ਦਿਖਾਓ। ਅੱਛਾ ਇਹ ਤੁਹਾਡੇ ਕੋਲ ਕਿਹੜੀ ਵੈਰਾਈਟੀ ਹੈ ਜੀ? ਆ ਕਿੰਗ ਰੂਬੀ ਆ। ਕਿੰਗ ਰੂਬੀ ਜੀ ਇਹ ਜੀ ਗੁੱਛਾ ਤੁਸੀਂ ਦੇਖ ਰਹੇ ਆ ਕਿੰਗ ਰੂਬੀ ਦਾ ਜੀ ਇਹ ਅੰਗੂਰਾਂ ਦੀ ਕਿਸਮ ਦਾ ਨਾਮ ਆ ਸਭ ਤੋਂ ਜ਼ਿਆਦਾ ਹੁੰਦਾ ਬਰੀਕ ਆ। ਇਹ ਜਿਹੜਾ ਦਿਖਾ ਰਹੇ ਹੁਣ ਆ ਸ਼ੂਗਰਾ 1 ਹਾਂ ਇਹ ਅਲੀ ਸਾਹਿਬ ਦਿਖਾ ਰਹੇ ਆ ਜੀ ਇਹ ਮੋਟਾ ਅੰਗੂਰਾ ਸ਼ੂਗਰਾ 1 ਸ਼ੂਗਰਾ 1 ਬਹੁਤ ਅੱਛੀ ਵੈਰਾਈਟੀ ਹੈ। ਸਭ ਤੋਂ ਜ਼ਿਆਦਾ ਆ ਵੈਰਾਈਟੀ ਹੈ ਸੁਲਤਾਨੀਆ ਸੀ ਲੋਕਲ 'ਚ ਪਸੰਦ ਕੀਤੀ ਜਾਂਦੀਆਂ ਸਾਡੀ ਅਗਰ ਬਾਹਰ ਇਲਾਕਿਆਂ 'ਚ ਜਾਏ ਨਾ ਆ 2 ਵੈਰਾਈਟੀਆਂ ਸਾਰਿਆਂ ਤੋਂ ਜ਼ਿਆਦਾ ਪਸੰਦ ਹੋਰ ਕੋਈ ਦਿਖਾਓ ਹੋਰ ਅੱਗੇ ਵੈਰਾਈਟੀ ਆ ਜਾਂਦੀ ਹੋਰ ਅੱਗੇ ਆ ਜਾਂਦੀ। ਚਲੋ ਆਪਾਂ ਗੱਲਬਾਤ ਕਰਦੇ ਹਾਂ ਇਹ ਜੀ ਇਸ ਬਾਗ ਦੀ ਉਮਰ ਕਿੰਨੀ ਹੈ? 2016 'ਚ ਲਾਇਆ ਸੀ 16 ਚ 9 ਸਾਲ ਹੋ ਗਏ ਆ ਫਰੂਟਿੰਗ ਦੇ 5 ਸਾਲ ਹੋ ਗਏ ਆ। ਅੱਛਾ ਕਿੰਨੀ ਉਮਰ 'ਚ ਦਿੰਦਾ ਹੈ ਫਲ? ਤਕਰੀਬਨ 3-4 ਸਾਲ ਬਾਅਦ ਪ੍ਰੋਪਰ ਫਰੂਟਿੰਗ ਸ਼ੁਰੂ ਕਰ ਦਿੰਦਾ ਵਾ। 3-4 ਸਾਲ ਬਾਅਦ ਜੀ ਇਹ ਫਲ ਦੇਣ ਲੱਗ ਜਾਂਦਾ ਹੈ ਪ੍ਰੋਪਰ ਫਰੂਟਿੰਗ ਜਿਹੜੀ ਤੁਸੀਂ ਐਜ਼ ਅ ਸੇਲ ਵਾਸਤੇ ਕਹੋ ਨਾ ਉਹ ਫਰੂਟਿੰਗ ਹੋ ਜਾਂਦੀ ਹੈ। ਅੱਛਾ ਇਹ ਹੁਣ ਤੁਸੀਂ ਜੇ ਥੋੜਾ ਜਿਹਾ ਕੋਈ ਦੇਖਿਆ ਵੀ ਹੋਣਾ ਵੀ ਇਹ ਦੂਏ ਅੰਗੂਰ ਤੇ ਇਸ ਅੰਗੂਰ ਦੇ ਕੋਈ ਰੇਟ 'ਚ ਜਾਂ ਕੋਈ ਖਾਣ 'ਚ ਜ਼ਮੀਨ ਆਸਮਾਨ ਦਾ ਫਰਕ ਆ। ਅੱਛਾ ਜੀ ਲੋਕਲ ਸਾਡੇ ਸੇਲ ਜਿਹੜਾ ਵਾ ਸਾਨੂੰ ਉਹ ਸਬਸਿਡੀ ਨਹੀਂ ਮਿਲਦੀ। ਉਹ ਸਭ ਤੋਂ ਵੱਡੀ ਗੱਲ ਅੰਗੂਰ ਹੁੰਦਾ ਖੱਟਾ ਵਾ ਕਨਫਰਮ ਖੱਟਾ ਹੁੰਦਾ ਵਾ ਜਿਹੜਾ ਉੱਥੋਂ ਆਂਦਾ ਨਾ ਉੱਥੇ ਇੱਥੇ ਤੱਕ ਸਾਡੇ ਲੋਕਲ ਪਹੁੰਚਦੇ 7 ਤੋਂ 8 ਦਿਨ ਲੱਗ ਜਾਂਦੇ ਆ। ਅੱਛਾ ਸੁਭਾਨ ਅੱਲਾ ਜਿੰਨੀ ਦੇਰ ਅੰਗੂਰ ਆ ਹੋਏਗਾ ਹੁਣ ਤੁਸੀਂ ਇੱਕ ਗੁੱਛਾ ਵਾ ਉਹ ਇੱਕ ਬਾਈਟ ਅੱਜ ਟੇਸਟ ਕਰਿਓ ਇੱਕ ਦਾਣਾ ਕੱਲ ਫ੍ਰਿਜ 'ਚ ਰੱਖ ਕੇ ਟੇਸਟ ਕਰਿਓ ਉਹ ਖਟਾਸ ਮਾਰਦੀ ਜਾਊਗੀ। ਜੋ ਖਟਾਸ ਮਾਰਦੀ ਜਾਊਗੀ ਅੰਗੂਰ ਮਿੱਠਾ ਹੁੰਦਾ ਜਾਊਗਾ। ਨਹੀਂ ਤੁਸੀਂ ਉਹ ਦੱਸੋ ਕਿ ਜਿਹੜਾ ਤੁਸੀਂ ਕਿਹਾ ਵੀ ਫਰਕ ਬੜਾ ਖਾਣ 'ਚ ਕੀ ਫਰਕ ਆ ਰੇਟ 'ਚ ਕੀ ਫਰਕ ਆ? ਖਾਣ 'ਚ ਰੇਟ 'ਚ ਲੋਕਲ ਦਾ ਇੱਥੇ ਜਿਹੜੇ ਬਾਗ ਮੈਂ ਤੁਹਾਨੂੰ ਅੱਗੇ ਦੱਸਿਆ ਕਿ ਕਾਫੀ ਜ਼ਿਆਦਾ ਬਾਗ ਖਤਮ ਕਰਾਏ ਜਾ ਚੁੱਕੇ ਆ ਸਿਰਫ ਰੇਟ ਦੀ ਵਜ੍ਹਾ ਤੋਂ। ਖਰਚਾ 'ਚ ਬਹੁਤ ਜ਼ਿਆਦਾ ਵਾ। ਅੱਛਾ ਰੇਟ ਨਹੀਂ ਸ਼ਾਇਦ ਅਸੀਂ ਵੀ ਕਰ ਦਿੰਦੇ ਲੇਕਿਨ ਨਾ ਸਾਡੇ ਇੱਥੇ ਮੰਡੀ ਸਾਨੂੰ ਘੱਟ ਭੇਜਣਾ ਪੈਂਦਾ। ਲੋਕਲ ਨਾ ਸਵੇਰੇ ਰਕਸ਼ੇ ਵਾਲੇ ਤੁਹਾਨੂੰ ਦੱਸਿਆ ਸ਼ਹਿਰ ਤੋਂ 2 ਕਿਲੋਮੀਟਰ ਆ ਰਕਸ਼ੇ ਵਾਲੇ ਫੇਰੀਆਂ ਵਾਲੇ ਸਾਰੇ ਆ ਕੇ ਸਾਡੇ ਕੋਲ ਇੱਥੋਂ ਲੈ ਜਾਂਦੇ ਆ
ਮੰਡੀ ਵੀ ਤੁਹਾਨੂੰ ਪਤਾ ਕਿਸੇ ਦਿਨ ਰੇਟ ਠੀਕ, ਕਿਸੇ ਦਿਨ ਜ਼ੀਰੋ ਤੇ ਆ ਜਾਂਦਾ। ਅਲੀ ਸਾਹਿਬ ਤੁਸੀਂ ਇੱਕ ਮਿਸਾਲ ਆ, ਜੀ ਜੀ ਜੇ ਉਹ ਜਿਹੜਾ ਚਮਨ ਤੋਂ ਆਂਦਾ ਉਹ 400 ਰੁਪਏ ਕਿਲੋ ਹੋਵੇ ਜੀ ਜੀ ਤੇ ਇਹ ਆਪਣਾ ਕੀ ਹਿਸਾਬ ਆ? ਮੈਂ ਇੱਕ ਮਿਸਾਲ ਜਾਂ ਤਾਂ ਤੁਸੀਂ ਪੱਕਾ ਦੱਸੋ ਵੀ ਕੀ ਇਸ ਸੀਜ਼ਨ 'ਚ 5000 ਰੁਪਇਆ ਮਨ ਲੈ ਕੇ ਜਾ ਰਹੇ ਆ। ਮਣ ਆ ਮਨ ਤੇ ਉਹ ਕਿੰਨੇ ਹਜ਼ਾਰ ਰੁਪਏ ਮਣ ਹੁੰਦਾ, ਕੋਈ ਹੈ ਪਤਾ? ਉਹ ਜਦੋਂ 400 ਰੁਪਏ ਕਿਲੋ ਹੋਏ ਤਾਂ ਉਹ ਕਾਫੀ ਜ਼ਿਆਦਾ ਰੇਟ ਚਲੇ ਜਾਂਦਾ ਵਾ। ਹਾਂ 400 ਤੋਂ ਵੀ ਬਹੁਤਾ ਹੁੰਦਾ। ਮੋਬਾਈਲ ਇੱਧਰ ਫੜਾ ਦੋ। 16000 ਰੁਪਇਆ ਕੋਈ ਨਹੀਂ, ਮੈਂ 16000 ਰੁਪਏ ਮਨ ਤਕਰੀਬਨ। ਉਹ ਤਾਂ ਫਿਰ ਮਹਿੰਗਾ। ਚਲੋ ਇੱਕ ਤਾਂ ਹੋ ਗਈ ਗੱਲ ਜੀ। ਤੇ ਇਹ ਚ ਥੋੜੀ ਜਿਹੀ ਖਟਾਸ ਮਾਰਦੀ ਰਹਿੰਦੀ। ਖਟਾਸ ਕਿਉਂ? ਜਿੰਨੀ ਤੁਸੀਂ ਡਿਲੇ ਰੱਖੋਗੇ, ਸਾਡੇ ਕੋਲ ਫੈਸਿਲਿਟੀਜ਼ ਨਹੀਂ ਆ, ਕੋਲਡ ਸਟੋਰੇਜ ਨਹੀਂ ਆ, ਅਸੀਂ ਸਟੋਰ ਨਹੀਂ ਕਰ ਸਕਦੇ। ਅੱਛਾ, ਕਈ ਬਾਗ ਲੋਕਾਂ ਨੇ ਪੱਟਤੇ ਵੀ ਰੇਟ ਚੰਗਾ ਨਹੀਂ ਮਿਲਿਆ। ਨਹੀਂ ਮਿਲਿਆ, ਮਿਹਨਤ ਬਹੁਤ ਜ਼ਿਆਦਾ ਵਾ। ਅੱਛਾ, ਇਹਦੇ ਤੇ ਕੀ ਮਿਹਨਤ ਆ, ਕੀ ਖਰਚਾ? ਤੁਸੀਂ ਅੱਗੇ ਕਿਹਾ ਖਰਚਾ ਬਹੁਤ ਆ। ਖਰਚਾ ਦਸੰਬਰ 'ਚ ਦੀ ਪਹਿਲੀ ਕਟਾਈ ਸ਼ੁਰੂ ਹੋ ਜਾਣੀ ਆ। ਠੀਕ, ਕਟਾਈ ਕਰਨੀ? ਹਾਂ, ਪੌਦਿਆਂ ਦੀ ਕਟਾਈ ਤੇ ਖਰਚੇ 'ਚ ਨਹੀਂ ਆਉਂਦੀ ਉਹ ਤਾਂ ਕੋਈ। ਹਾਂ ਨਹੀਂ, ਬੇਸਿਕਲੀ ਹੁਣ ਜਿੰਨੇ ਕਰਾਣਾ ਵਾ ਦਸੰਬਰ ਤੋਂ ਲੈ ਕੇ ਜੂਨ ਦਾ ਮਹੀਨਾ ਵਾ, 7 ਮਹੀਨੇ ਡੇਲੀ ਮਜ਼ਦੂਰ ਇੱਕ ਤੋਂ 10 ਮਜ਼ਦੂਰ ਉਹ ਲੱਗਣੇ ਇਹ 'ਚ ਲੱਗਣੇ ਆ। ਠੀਕ ਆ, ਉਹ ਕੱਟਣਾ ਫਿਰ ਗੋਡੀਆਂ, ਫਿਰ ਕਦੇ ਕੁਛ 2 ਵਾਰੀ ਕਟਾਈ ਹੋਣੀ ਆ। ਅਸਲ 'ਚ ਅਲੀ ਸਾਹਿਬ ਦੱਸਣਾ ਚਾਹ ਰਹੇ ਆ ਵੀ ਜਦੋਂ ਪੌਦਾ ਲਾਇਆ ਤੇ ਫਿਰ ਵਿੱਚ ਆ ਪਿੱਲਰ ਲਾਇਆ। ਹਾਂਜੀ, ਪਿੱਲਰ ਵਿੱਚ ਤਾਰ ਪਾਈ ਆ। ਆਹ ਖਰਚਾ ਜੀ। ਇਹ 1 ਕਿੱਲੇ ਦਾ ਕਿੰਨਾ ਕੁ ਜਿਹੜਾ ਪੌਦਿਆਂ ਨੂੰ ਤੁਸੀਂ ਸਪੋਰਟਾਂ ਦਿੱਤੀਆਂ ਨਾ ਪਿੱਲਰ ਤੇ ਤਾਰ ਦਾ? ਜੀ ਜੀ। ਪਹਿਲਾਂ ਤਾਂ ਤੁਸੀਂ ਦੱਸੋ ਵੀ ਇਹ ਪੌਦਾ ਇੱਕ ਕਿੰਨੇ ਦਾ ਲੱਭਿਆ ਜਾਂ ਕਿਵੇਂ? ਆ ਮੰਗਾਇਆ ਸੀ ਅਸੀਂ ਨਾ ਪੋਟੋਹਾਰ ਤੋਂ। ਹਾਂਜੀ, ਠੀਕ ਹੈ ਨਾ। ਉਸ ਵਕਤ ਮੇਰੇ ਖਿਆਲ ਨਾਲ 100 ਰੁਪਏ ਦਾ ਪੌਦਾ ਸੀ। 100 ਰੁਪਏ ਦਾ ਪੌਦਾ ਸੀ। ਹੁਣ 200 ਦਾ ਹੋਣਾ? ਨਹੀਂ, ਹੁਣ ਵੀ ਆਹੀ ਰੇਟ ਆ। ਕਲਮਾਂ ਸਸਤੀਆਂ ਵਾ, 100 ਰੁਪਏ ਦਾ ਪੌਦਾ। ਵੈਰਾਈਟੀ ਦਾ ਹਿਸਾਬ ਆ। ਹੁਣ ਪਿਛਲੇ ਸਾਲ ਅਸੀਂ ਮੈਲਸੀਆਂ ਤੋਂ ਚੋਈ ਇਜਾਜ਼ ਸਾਹਿਬ ਨੇ, ਅੱਛੇ ਫਾਰਮਰ ਨੇ, ਉਹਨਾਂ ਕੋਲ ਮੰਗਾਉਂਦੇ ਰਹੇ ਆ ਸੁਲਤਾਨੀਆਂ ਸੀ ਦੇ ਪੌਦੇ। ਅੱਛਾ ਜੀ। ਉਹ ਵਾਵੇ ਕੋਸਟਰੀ ਵੀ ਹੁੰਦੇ ਰਹੇ ਆ, 500 ਦਾ ਵੀ ਪੌਦਾ। ਠੀਕ ਹੈ ਨਾ। ਕਲਮ ਵੀ ਵਿੱਚ ਵੈਰਾਈਟੀਆਂ ਦੀ 10-10 ਹਜ਼ਾਰ ਰੁਪਏ ਦੀ ਆ। ਤੇ ਅੱਛਾ, ਉਹ ਵੈਰਾਈਟੀਆਂ ਦਾ ਫਰਕ ਆ। ਤੇ ਉਹ ਕਿੰਨੇ ਪੌਦੇ ਲੱਗੇ ਜੀ 1 ਕਿੱਲੇ 'ਚ? 550। 550। ਇਹਦੇ 'ਚ ਇੰਨਾ ਆ ਜਿਹੜਾ ਪਟੜੇ ਦਾ ਫਾਸਲਾ 8 ਫੁੱਟ। ਇਹ 8 ਫੁੱਟ ਆ ਤੇ ਪੌਦੇ ਤੋਂ ਪੌਦੇ ਦਾ ਫਾਸਲਾ 8 ਫੁੱਟ। ਇਹ ਵੀ 8 ਫੁੱਟ ਆ। ਪੌਦੇ ਤੋਂ ਪੌਦੇ ਦਾ ਫਾਸਲਾ 5 ਫੁੱਟ ਆ। ਪਿੱਲਰ ਤੋਂ ਪਿੱਲਰ ਦਾ ਫਾਸਲਾ 8 ਫੁੱਟ ਆ। ਪੌਦੇ ਤੋਂ ਪੌਦੇ ਦਾ ਫਾਸਲਾ 5 ਫੁੱਟ ਆ। ਪਿੱਲਰ ਤੋਂ ਪਿੱਲਰ ਦਾ ਫਾਸਲਾ 8 ਫੁੱਟ ਆ ਜਾਂ ਸ਼ਾਇਦ 8 ਤੋਂ ਵੀ ਜ਼ਿਆਦਾ ਹੋਵੇ। ਜੀ ਹਾਂ, ਬੇਸ ਠੀਕ। ਹੁਣ ਜ਼ਿਆਦਾ ਲੱਗਦੇ ਆ ਪੌਦੇ। ਹੁਣ ਪੌਦੇ ਜ਼ਿਆਦਾ ਲੱਗਣ ਲੱਗ ਗਏ। ਹਾਂਜੀ, ਅਗਾਂਹ ਇਹਦੇ ਲਾ ਰਹੇ ਹੋ, ਜ਼ਿਆਦਾ ਲਾ ਰਹੇ। ਤੇ ਇਹ ਵੈਰਾਈਟੀਆਂ ਦੇ ਨਾਲ ਜਿਹੜੀ ਸੁਲਤਾਨੀਆਂ ਸੀ ਆ ਨਾ, ਉਹ ਐਵਰੇਜ ਫਰੂਟ ਦਿੰਦੀ ਆ 7 ਤੋਂ 12 ਕਿਲੋ। ਸਾਡੇ ਕੋਲ ਜਿਹੜੀ ਸਭ ਤੋਂ ਜ਼ਿਆਦਾ ਵੈਰਾਈਟੀਆਂ ਕਿੰਗ ਰੂਬੀ ਆ 25 ਕਿਲੋ ਤੋਂ 1 ਮਨ ਪਰ ਇੱਕ ਵੇਲ ਚ ਦੇ ਦਿੰਦੀ ਹੈ। ਇਸ ਵਜ੍ਹਾ ਤੋਂ ਆ 550 ਲੱਗਦੇ ਸੀ। ਜਦ ਇਹਨਾਂ ਟੈਕਨੋਲੋਜੀ ਆਈ 700 800 900 ਤੱਕ ਬਾਗ ਜਾ ਚੁੱਕੇ ਆ। ਅੱਛਾ, ਚਲੋ ਮੈਂ ਇਹ ਇੱਥੋਂ ਇੱਕ ਸਵਾਲ ਤੁਹਾਨੂੰ ਪੁੱਛਣਾ, ਜਿਹੜੀ ਤੁਸੀਂ ਸ਼ੁਰੂ 'ਚ ਗੱਲ ਕੀਤੀ ਹੈ ਨਾ ਵੀ ਉਹ ਤੁਹਾਡਾ ਸਵਾਲ ਹੀ ਉਸ ਪਿਛਲੇ ਸਵਾਲ ਨੂੰ ਨਾ ਵੀ ਵਿੱਚੋਂ ਮਾਈਨਸ ਕਰ ਰਿਹਾ। ਵੀ ਪਹਿਲਾਂ ਇਹ ਦੱਸੋ ਜਿਹੜਾ ਹੁਣ ਪਿੱਲਰ ਤੇ ਤਾਰ ਦਾ ਕਿੱਲੇ ਦਾ ਖਰਚਾ ਜੀ ਕੋਈ ਹੈ ਇਸ ਟਾਈਮ ਰੇਂਜ? ਇਸ ਟਾਈਮ ਜਿਹੜੇ ਆ ਸਾਡੇ ਪਿੱਲਰ ਅਸੀਂ ਚੇਂਜ ਕਰਾਣੇ, ਉਸ ਵਕਤ ਸਾਨੂੰ 400 ਕੇ 500 ਰੁਪਏ ਦਾ ਪਿੱਲਰ ਪਿਆ ਸੀ। ਬਣਿਆ ਬਣਾਇਆ ਲਿਆ? ਨਹੀਂ, ਆਪ ਤਿਆਰ ਕੀਤਾ। ਆਪ 4-500 ਚ? ਹਾਂ, ਰੈਡੀਮੇਡ ਉਸ ਵਕਤ ਕੋਈ 50 ਰੁਪਏ ਸਸਤਾ ਪੈਂਦਾ ਸੀ, ਉਹਦੀ ਮਜ਼ਬੂਤੀ ਨਹੀਂ ਸੀ। ਇਸ ਟਾਈਮ ਪਿੱਲਰ ਦਾ ਰੇਟ 1200 ਤੋਂ 1300 ਰੁਪਏ ਦਾ ਤਿਆਰ ਹੋ ਰਿਹਾ। ਤੁਸੀਂ ਅਗਰ ਤਿਆਰ ਕਰਨਾ ਵਾ ਤੇ ਤਕਰੀਬਨ 1100 ਰੁਪਏ ਦਾ। ਇਹ ਬਾਲਾ ਲੱਕੜ ਦਾ ਬਾਲਾ ਨਹੀਂ ਜਿਵੇਂ ਹੁੰਦਾ ਇੰਨਾ ਕੁ ਮੋਟਾ, ਇਹ ਬਹੁਤ ਮੋਟਾ ਜਾਂ ਤਕੜਾ ਪਿੱਲਰ ਨਹੀਂ ਹੈ। ਜੀ ਜੀ। ਤੇ ਇਹ ਕਿੰਨੇ ਪਿੱਲਰ ਲੱਗੇ ਜੀ? ਕਿੱਲੇ 'ਚ ਗਿਣ ਲਈਏ ਜਾਂ ਇੱਕ ਲਾਈਨ 'ਚ ਗਿਣ ਲਈਏ? ਲਾਈਨ ਹਰ ਬੰਦੇ ਨੇ ਆਪਣੀ ਸਾਡੀ 1.5 ਏਕੜ ਦੀ 2 ਲਾਈਨਾਂ 2 ਖਾਤੇ ਆ। ਠੀਕ ਹੈ ਨਾ। ਬਾਕੀ ਹਰ ਬੰਦੇ ਨੇ ਆਪਣੇ ਸਾਈਜ਼ ਦੇ ਮੁਤਾਬਕ ਪਿੱਲਰ ਲਾਣੇ ਆ। ਇੱਕ ਅੰਦਾਜ਼ਾ ਕਿ ਕਿੱਲੇ 'ਚ ਕਿੰਨੇ ਪਿੱਲਰ ਆ ਜਾਂਦੇ? ਕਿੱਲੇ 'ਚ ਤਕਰੀਬਨ 350 ਪਿੱਲਰ। 350 ਪਿੱਲਰ, ਠੀਕ ਹੋ ਗਿਆ। ਤੇ ਇਹ ਜਿਹੜੀ ਤਾਰ ਆ, ਜੀ ਜੀ, ਇਹ ਤਾਰ ਦਾ ਕੀ ਰੇਟ ਆ ਜਿਹੜੀ ਪਾਈ ਹੈ? ਖਾਲਸਾ ਸਾਹਿਬ ਦਿਖਾਓ ਤਾਰ ਆ ਜਿਹੜੀ ਆ ਵਿੱਚੋਂ ਟਾਪਰੀ 2 ਜਗ੍ਹਾ ਤੋਂ। ਹੁਣ ਅਸੀਂ ਲਈ ਸੀ 2015 ਚ 2 ਥਾਂ ਤੋਂ ਆ ਜੀ, ਇੱਕ ਇੱਥੇ ਆ ਸਪੋਰਟ, ਇੱਕ ਇੱਥੇ ਸਪੋਰਟ। ਅੱਛਾ ਜੀ, 2015 ਚ। ਹੁਣ ਉਦੋਂ ਦਾ ਅੱਜ ਦੇ ਰੇਟ ਦਾ ਬੜਾ ਫਰਕ ਆ, ਜ਼ਮੀਨ ਆਸਮਾਨ ਦਾ ਫਰਕ। ਇਹ ਫੁੱਟਾਂ ਚ ਆਈ ਸੀ ਜੀ? ਫੁੱਟਾਂ ਚ ਆਈ ਸੀ। ਉਸ ਟਾਈਮ ਕੀ ਫਿਰ ਰੇਟ? ਉਸ ਟਾਈਮ ਤਕਰੀਬਨ ਮੇਰੇ ਖਿਆਲ ਨਾਲ 35 ਤੋਂ 40 ਰੁਪਏ ਫੁੱਟ ਸੀ। ਤੇ ਹੁਣ ਜਿਹੜੀ ਚੰਗੀ ਸੀ, ਜਿਹੜੀ ਆ ਜਿਹੜੀ ਹੈ ਨਾ ਜ਼ੰਗ ਨਾ ਲੱਗੇ ਹੋਏ, ਹਾਂ, ਉਹ ਮੇਰੇ ਜ਼ਿਹਨ ਚੋਂ ਨਾਮ ਨਿਕਲ ਗਿਆ। ਅਸੀਂ ਆ ਪਰਚੇਜ਼ ਕੀਤੀ ਸੀ ਉਸ ਵਕਤ ਨਾ, ਤਾਂ ਕਿ ਬਿਹਤਰ ਤੋਂ ਬਿਹਤਰੀਨ। ਉਹ ਹੁਣ ਜਿਹੜੀ ਆ ਹੁਣ ਤਾਂ ਇਹਦਾ ਰੇਟ ਬਹੁਤ ਜ਼ਿਆਦਾ ਤੁਹਾਨੂੰ ਪਤਾ ਮਹਿੰਗਾਈ ਦੇ ਨਾਲ ਅਸੀਂ ਇੱਥੇ ਵੇਚਣਾ ਸ਼ੁਰੂ ਕੀਤਾ ਸੀ 2400 1800 2400 ਰੁਪਏ ਮਨ। ਅੱਜ ਉਹਦਾ ਰੇਟ ਜੀ ਜੀ ਅੱਜ ਕਿੰਨਾ ਰੇਟ ਆ? ਅੱਜ 5000 ਰੁਪਏ ਮਨ।
ਜਿਹੜੀ ਗੱਲ ਤੁਸੀਂ ਅੱਗੇ ਰਾਓ ਸਾਹਿਬ ਕੀਤੀ ਆ ਨਾ ਕਿ ਲੋਕਾਂ ਨੇ ਪਟਾਤੇ ਰੇਟ ਦੀ ਵਜ੍ਹਾ ਤੋਂ ਜਾਂ ਕਿਦਾਂ, ਜੀ ਜੀ ਜਿਹੜੀ ਤੁਸੀਂ ਐਵਰੇਜ ਦੱਸ ਰਹੇ ਆ ਜੀ ਜੀ ਇੱਕ ਬੇਲ ਦੀ, ਹੁਣ ਬੇਲ ਵੀ ਇਹਨੂੰ ਆਪਾਂ ਰੁੱਖ ਹੀ ਕਵਾਂਗੇ ਇਸ ਟਾਈਮ ਤੇ, ਰੁੱਖ ਦੀ ਸ਼ਕਲ ਕਰ ਗਿਆ ਨਾ ਪੂਰੀ, ਤੇ ਇੱਕ ਰੁੱਖ ਤੋਂ ਅੰਗੂਰ ਦੇ ਰੁੱਖ ਤੋਂ ਇੱਕ ਤੋਂ ਨਿਕਲ ਰਹੇ ਆ ਕਿੰਨਾ, ਇਹ ਚੋਂ ਨਿਕਲਦੇ ਆ 25 ਤੋਂ 1 ਮਣ, 25 ਤੋਂ 1 ਮਣ ਨਿਕਲਦਾ, 25 ਕਿਲੋ ਤੋਂ 1 ਮਣ। ਹਾਂ 1 ਮਣ ਤੱਕ। ਹਾਂਜੀ ਤੇ ਇਹ ਤਾਂ ਫਿਰ ਘਾਟਾ ਨਹੀਂ ਹੋਣਾ ਚਾਹੀਦਾ, ਇਹ ਤਾਂ ਬੜਾ ਬੇਸਿਕਲੀ ਆ ਦੇਖੋ ਨਾ, ਹੁਣ ਵੇਸਟਿੰਗ ਆ ਗਈ ਆ, ਹਾਂ ਇਹਦਾ ਪ੍ਰੋਪਰ ਤਰੀਕਾ ਜਾਲ ਹੋਏ ਪਰਿੰਦੇ ਜ਼ਾਇਆ ਕਰਨ ਤੋਂ। ਅੱਛਾ ਅੱਛਾ, ਇਹ ਪਰਿੰਦਿਆਂ ਦੀ ਵਜ੍ਹਾ ਤੋਂ ਇਸ ਤਰ੍ਹਾਂ ਹੋ ਗਿਆ ਭਾਜੀ। ਉਹ ਅੱਛਾ ਆ ਦਿਖਾਓ ਜੀ, ਆ ਜਿਹੜੀ ਚਿੜੀਆਂ ਹਾਂਜੀ ਆ ਚਿੜੀਆਂ ਖਾ ਰਹੀਆਂ ਨੇ, ਆ ਦੇਖੋ ਤਿਆਰ ਆ ਸਾਰੇ, ਕੁਛ ਉਹਨਾਂ ਨੇ ਖਰਾਬ ਆ ਕੀਤੇ। ਉੱਤੇ ਵੀ ਦਿਖਾਓ, ਆ ਜਿਹੜਾ ਉੱਤੇ ਸੁੱਕੇ ਵੀ, ਹਾਂਜੀ ਇਹ ਵਿੱਚੋਂ ਰੋਹ ਪੀ ਕੇ ਚਲੀਆਂ ਜਾਂਦੀਆਂ। ਰੋ ਪੀ ਕੇ ਜੋ ਚੁੰਝ ਮਾਰਨਗੇ ਉਹ ਟੈਨਾ ਟੁੱਟ ਜੋ, ਉਹ ਐਦਾਂ ਜੋ ਦੇਖੋ ਨਾ, ਆ ਸਾਰਾ ਜਾਨਵਰਾਂ ਨੇ ਖਾਇਆ ਹੋਇਆ ਵਾ, ਆ ਸਾਰਾ ਜਾਨਵਰਾਂ ਨੇ ਖਾਇਆ ਹੋਇਆ ਵਾ। ਬੇਸਿਕਲੀ ਇਹਦੇ ਵਾਸਤੇ ਨਾ ਪ੍ਰੋਪਰ ਜੋ ਤਰੀਕਾਕਾਰ ਆ ਉਹ ਜਾਲ ਏਕੜ ਦਾ ਪਿਛਲੇ ਸਾਲ 3 ਤੋਂ 3.5 ਲੱਖ ਰੁਪਇਆ ਪਰ ਏਕੜ ਹਾਂਜੀ ਪੈਂਦਾ ਸੀ। ਅੱਛਾ ਇਹ ਜਿਹੜੀ ਉੱਤੇ ਆ ਚਟਿਆਈ ਜੀ ਕਰੀਦਾ ਜੀ ਪੋ ਸਪਰੇ ਨਹੀਂ ਆ, ਉਹ ਆ ਇਹਦਾ ਨਾ ਸ਼ਾਈਨ ਅੰਗੂਰ ਦੀ ਜਿਹੜੀ ਆ ਨਾ, ਇਹ ਕੁਦਰਤੀ ਹੈ, ਕੁਦਰਤੀ। ਸੁਭਾਨ ਅੱਲਾ ਸੁਭਾਨ ਅੱਲਾ, ਆ ਕੁਦਰਤੀ ਆ ਮੇਰੇ ਮੌਲਾ, ਪਟਾਸ ਵੀ ਕਰੀ ਦੀ ਸਪਰੇਵਾਂ ਦੀ ਵਜ੍ਹਾ ਤੋਂ, ਫਿਰ ਨਾਲੇ ਉੱਤੋਂ ਜਦੋਂ ਕੀ ਬਾਤ ਆ। ਇਹ ਪਾਊਡਰ ਹੈ ਜੀ। ਅੱਛਾ ਆ ਸ਼ਾਈਨਿੰਗ ਵਾਸਤੇ ਦਾ ਨਾ ਇਹ ਲੱਥ ਕੁਦਰਤੀ ਗਿਆ ਨਾ ਭਾਜੀ, ਇਹ ਵੇਖੋ ਇਹ ਲੱਥ ਗਿਆ, ਤੌਰ ਤੇ। ਫਿਰ ਇੰਜ ਲੱਗਣਾ ਜਿਵੇਂ ਪਤਾ ਨਹੀਂ 10 ਦਿਨ ਦਾ ਟੁੱਟਾ। ਅੱਛਾ ਜੀ, ਇਹ ਜੇ 25 ਕਿਲੋ ਵੀ ਲਾਈਏ ਰਾਓ ਸਾਹਿਬ, ਤਾਂ ਜਿੰਨੇ ਪੌਦੇ ਤੁਸੀਂ ਦੱਸ ਰਹੇ ਆ ਫਿਰ ਵੀ ਬੜਾ ਬਣਦਾ ਰੇਟ, ਜਾਂ ਕਿੰਨਾ ਪੈਸਾ ਬਣਦਾ। ਕਿਉਂ ਪੱਟੇ ਗਏ ਬਾਗ? ਮੈਨੂੰ ਅਸਲ ਦੇ ਵਿੱਚ ਇਹ ਗੱਲ ਖਾ ਗਈ, ਤੁਸੀਂ ਇਹ ਗੱਲ ਸੱਚੀ ਕੀਤੀ ਆ ਵੀ ਕਈ ਥਾਂ ਤੇ ਬਾਗ ਪੱਟੇ ਗਏ, ਔਰ ਇਹ ਹੈ ਸੱਚੀ, ਅਸੀਂ ਵੀ ਸੁਣਿਆ। ਅੰਗੂਰ ਲਾ ਕੇ ਬੰਦਿਆਂ ਨੇ ਪਾਲ ਕੇ ਇੱਥੇ ਤੱਕ ਲਿਆ ਕੇ ਫਿਰ ਪੱਟੇ। ਉਹ ਸਾਨੂੰ ਸਮਝਾ ਦਿਓ ਵੀ ਇੱਕ ਇੰਨੀ ਐਵਰੇਜ ਹੋਵੇ ਇੱਕ ਪੌਦੇ ਦੀ, ਰੇਟ ਥੋੜਾ ਵੀ ਹੋਵੇ। ਕੁਏਟੇ ਦੇ ਅੰਗੂਰ ਤੋਂ ਆਪਣਾ ਅੰਗੂਰ ਪਹਿਲਾਂ ਆ ਗਿਆ, ਮਹੀਨਾ ਪਹਿਲਾਂ ਆ ਗਿਆ, ਮਹੀਨਾ ਪਹਿਲਾਂ ਆਵੇ, ਤੇ ਫਿਰ ਕਿਉਂ ਇਹ ਘਾਟਾ ਪੈ ਰਿਹਾ, ਜਾਂ ਕਿਉਂ ਲੋਕ ਪੱਟ ਰਹੇ ਆ? ਕਾਮਯਾਬ ਹੈ ਇੱਥੇ ਭਾਈ ਜਾਨਾ, ਕਾਮਯਾਬ ਹੈ ਚ ਮਿਹਨਤ ਸਭ ਤੋਂ ਜ਼ਿਆਦਾ, ਮਿਹਨਤ ਠੀਕ ਆ ਜ਼ਿਆਦਾ, ਮਿਹਨਤ ਸਭ ਤੋਂ ਜ਼ਿਆਦਾ। ਖਰਚਾ ਤੁਹਾਨੂੰ ਦੱਸਿਆ 6 ਮਹੀਨੇ 1 ਤੋਂ 10 ਲੇਬਰ ਦੇ ਬੰਦੇ 6 ਮਹੀਨੇ ਤੁਹਾਡੇ ਬਾਗ 'ਚ ਰਹਿਣਾ, ਦਸੰਬਰ ਤੋਂ ਲੈ ਕੇ, ਰੁੱਝੇ ਹੋਏ ਆ। ਠੀਕ ਹੈ, ਦਸੰਬਰ ਤੋਂ ਲੈ ਕੇ ਜੂਨ ਤੱਕ। ਉਸ ਤੋਂ ਬਾਅਦ ਸਪਰੇਆਂ ਦਾ ਇਹਦਾ ਖਰਚਾ ਬਹੁਤ ਜ਼ਿਆਦਾ ਵਾ, ਜਿਹੜਾ ਜ਼ਮੀਂਦਾਰ ਨਹੀਂ ਉਹ ਕਰ ਸਕਦਾ, ਉਹ ਨਹੀਂ ਕਰ ਸਕਦਾ। ਹੁਣ ਵਾਲ ਸਾਹਿਬ ਦਾ, ਸਾਡੀ ਵਜ੍ਹਾ ਸਿਰਫ ਆਵਾਂ ਵਾਲ ਸਾਹਿਬ ਦਾ ਸ਼ੌਕ, ਬਾਕੀ ਤੋਂ ਬਾਅਦ ਚ ਕੁਝ ਨਹੀਂ ਰਿਹਾ। ਅੱਲਾ ਦਾ ਸ਼ੁਕਰ ਆ, ਨਾਮ ਹੀ ਕਹਿੰਦੇ ਨਹੀਂ ਕਾਫੀ ਆ, ਨਾਮ ਹੀ ਕਾਫੀ ਆ। ਦੇਖੋ ਜੀ, ਜਿਹੜੀ ਗੱਲ ਤੁਸੀਂ ਕਰ ਰਹੇ ਆ ਭਾਈ ਜੀ, ਤੁਹਾਡਾ ਨਾਮ ਕੀ? ਇਮਰਾਨ ਸਾਹਿਬ, ਅਸੀਂ ਵੀ ਸਬਜ਼ੀ ਲਾਉਂਦੇ ਆ ਜੀ। ਅਸੀਂ ਇਦਾਂ ਹੀ ਗੱਡ ਕੇ, ਅਸੀਂ ਉਹ ਲੋਹੇ ਦੇ ਪੈਪ ਜਾਂ ਬਾਂਸ ਗੱਡ ਕੇ ਦੋ ਪਾਸੇ ਉਹਨਾਂ ਨੂੰ ਬੰਨੀ ਦਾ, ਉੱਤੇ ਜਾਲ ਪਾਈ ਦਾ, ਅਸੀਂ ਲਾਉਂਦੇ ਆ। ਉਹਦੇ ਤੇ ਖੀਰਾ ਲਾਉਂਦੇ ਆ, ਕਰੇਲੇ ਲਾਉਂਦੇ ਆ, ਕਾਲੀ ਤੋਰੀ ਜਾਂ ਟਮਾਟਰ ਚੜਾਉਂਦੇ। ਮਿਹਨਤ ਸਾਨੂੰ ਵੀ ਬਹੁਤ ਕਰਨੀ ਪੈਂਦੀ, ਕੰਮ ਔਖਾ। ਤੁਸੀਂ ਤਾਂ ਕਿਹਾ ਨਾ 10 ਬੰਦੇ ਕੰਮ ਕਰਦੇ, ਸਾਡੇ 40 ਬੰਦੇ ਕੰਮ ਕਰਦੇ ਕਿੱਲੇ 'ਚ। ਬੜਾ ਬਰੀਕੀ ਦਾ ਕੰਮ ਆ ਉਹ, ਮਿਹਨਤ ਕਰਕੇ। ਪਰ ਜਦੋਂ ਉਹ ਐਵਰੇਜ ਦਿੰਦੀ ਆ ਨਾ ਫਸਲ, ਤਾਂ ਉਹ ਪੈਸੇ ਪੂਰੇ ਹੋ ਜਾਂਦੇ ਆ, ਉਹ ਮਿਹਨਤ ਭੁੱਲ ਜਾਂਦੀ ਆ। ਤੇ ਇਹ ਐਡਾ ਬਾਦਸ਼ਾਹ ਫਲ ਆ, ਮਹਿੰਗਾ ਫਲ ਆ। ਇਹਦੀ ਵਜ੍ਹਾ ਹੈ ਭਾਜੀ ਇਹ ਕਿ ਇੱਕ ਜਿਹੜਾ ਮੈਂ ਤੁਹਾਨੂੰ ਅੱਗੇ ਦੱਸਿਆ ਨਾ, ਜਿਹੜਾ ਬੰਦਾ ਹੁਣ ਇੱਕ ਬੰਦੇ ਦੀ 4 ਏਕੜ ਪੈਲੀ ਹੈ, ਉਹ 4 ਏਕੜ ਅੰਗੂਰ ਲਾ ਦਿੰਦਾ ਜੀ, ਮੈਂ ਬਾਗ ਲਾਣਾ ਚਾਹੁੰਦਾ, ਉਹਨੂੰ ਸ਼ੌਕ ਹੈਗਾ, ਉਹ ਸ਼ੌਕ ਤੋਂ ਬਾਗ ਲਾ ਦਿੰਦਾ। ਉਹ ਇਹਦੇ ਤਿਆਰ ਹੁੰਦਿਆਂ ਤੱਕ, ਪੱਕਦਿਆਂ ਤੱਕ ਉਹਨੇ ਇਹਦਾ ਕੰਮ ਕਰਨਾ ਹੈ, ਥੱਲੋਂ ਇਹਦੇ ਝਕਾ ਨਹੀਂ ਹੋਣ ਦੇਣਾ। ਸਪਰੇ, ਖਾਦ, ਗੋਡੀ, ਇਹਦੀ ਦੇਖਭਾਲ, ਵਿੱਚੋਂ ਗੁੱਛਾ ਖਰਾਬ ਹੈਗਾ, ਇਹਨੂੰ ਵਿੱਚੋਂ ਕੱਟਣਾ ਵਾ ਕੈਂਚੀ ਨਾਲ, ਠੀਕ ਹੈ, ਇਹ ਜੁੜਿਆ ਹੋਇਆ, ਇਹਨੂੰ ਖੁੱਲਾ ਕਰਨਾ ਇਸ ਤਰ੍ਹਾਂ। ਠੀਕ ਹੈ, ਠੀਕ ਹੈ ਜੀ, ਠੀਕ ਹੈ। ਸਾਰੀ ਮਿਹਨਤ ਗਿਣੀ। ਹਾਂਜੀ, ਇਹਨਾਂ ਦੇ ਭਾਜੀ ਹੁੰਦੇ ਖਰਚੇ, ਤੇ ਜਦੋਂ ਖਰਚੇ ਹੁੰਦੇ ਨੇ, ਜਿਹੜਾ ਬੰਦਾ ਨਹੀਂ ਫੋਲਡ ਕਰ ਸਕਦਾ, ਉਹ ਕਹਿੰਦਾ ਇਹਦੇ ਨਾਲ ਬਾਗ ਪੁੱਟ ਦਿੰਨੇ, ਜ਼ਮੀਨ ਠੇਕੇ ਤੇ ਦੇ ਦਿੰਦੇ। ਮੈਂ ਕਹਿੰਦਾ ਸਾਰੇ ਖਰਚੇ ਹੋ ਗਏ ਇਹਨਾਂ ਵਾਸਤੇ ਕਮ ਸੇ ਕਮ ਨਾ, ਜਿਸ ਤਰ੍ਹਾਂ ਕਿ ਹੁਕੂਮਤ ਨੇ ਹੁਣ ਮੰਡੀ ਉੱਥੇ ਬਣਾਤੀ ਜੀ ਆ ਜੀ, ਇਹਨਾਂ ਵਾਸਤੇ ਸਹੂਲਤ ਹੋ ਜਾਵੇ, ਉਹਨਾਂ ਵਾਸਤੇ ਹੋ ਜਾਵੇ। ਸਾਨੂੰ ਇਹਦੇ ਅੱਗੋਂ ਪੂਰੀ ਕੀਮਤ ਨਹੀਂ ਮਿਲਦੀ। ਜਦੋਂ ਅੱਗੋਂ ਪੂਰੀ ਮਿਲੇਗੀ ਨਾ, ਸਾਨੂੰ ਸਾਰੇ ਦੁੱਖ ਖਤਮ। ਮੈਂ ਇਹੀ ਤਾਂ ਗੱਲ ਕਰ ਰਿਹਾ ਵੀ ਜੇ ਸਾਰੇ ਖਰਚੇ ਗਿਣੀਏ, ਜਦੋਂ ਇਹ ਫਾਲੇ ਦਾ ਵਿਕਦਾ, ਪੈਸੇ ਪੂਰੇ ਨਹੀਂ ਹੁੰਦੇ। ਬਾਜ਼ੋ ਕਾਦੇ ਨਸੀਬ ਜਾਗਦੇ ਹੁਣ ਤੇ ਹੁੰਦੇ ਨੇ, ਨਹੀਂ ਤਾਂ ਫਿਰ ਉਹ ਘਟ ਜਾਂਦੇ। ਇੱਕ ਟਾਈਮ ਹੁੰਦਾ ਜੀ, ਕੋਈ ਪੱਕੀ ਗੱਲ ਨਹੀਂ ਹੈ। ਹਾਂਜੀ, ਇੱਕ ਮਹੀਨੇ ਦੇ ਵਿੱਚ ਹੁਣ ਵੇਖੋ ਜੀ, ਮਾਹ ਰਮਜ਼ਾਨ ਹੈਗਾ ਮਾਸ਼ਾਅੱਲਾ, ਉਹ ਅਮਰੂਦ ਵਾਸਤੇ ਬਹੁਤ ਅੱਛਾ ਹੈ। 550 ਪਰ ਏਕੜ ਤੇ ਆ ਤਕਰੀਬਨ। ਅੱਛਾ, ਇਹਦੀ ਰੌਲੀ ਸਾਹਿਬ, ਤੁਸੀਂ ਕੋਈ ਗੌਰ ਕੀਤਾ ਹੋਵੇ, ਇਹਦੀ ਕੋਈ ਹੋਰ ਸੂਰਤ ਹਾਲ ਨਹੀਂ ਹੋ ਸਕਦੀ? ਤੁਸੀਂ ਇਹਦਾ ਰੌ ਵੇਚ ਦੋ, ਤੁਸੀਂ ਇਹਦੀ ਕੋਈ ਸ਼ੈ ਹੋਰ ਬਣਾ ਕੇ ਵੇਚ ਦੋ, ਕਿ ਤੁਹਾਨੂੰ ਇਹ ਅੰਗੂਰ ਨਾ ਵੇਚਣਾ ਪਵੇ। ਹਾਂਜੀ, ਉਹ ਦੂਸਰੇ ਨਹੀਂ ਆ ਜੀ, ਦਾਖਾਂ ਬਣਾ ਕੇ ਵੇਚੋ ਜਾਂ ਕੀ? ਜਿਹੜੇ ਹੈਗੇ ਨੇ
ਜੂਸ ਬਣਾਉਣ ਵਾਲੇ ਫੈਕਟਰੀਆਂ ਉਹ ਅਗਰ ਸਾਡੇ ਨਾਲ ਕਨੈਕਟ ਕਰਨ ਨਾ ਉਹ ਖਰੀਦਣ ਨੈਸਲੇ ਵਾਲੇ ਹੋ ਗਏ ਉਹ ਦੂਸਰੇ ਹੋ ਗਏ ਫਿਰ ਸਾਨੂੰ ਫਾਇਦੇ ਇੱਕ ਤਾਂ ਉਹਨਾਂ ਨੇ ਇੱਥੋਂ ਲੈਣਾ ਮਣ ਦੇ ਹਿਸਾਬ ਨਾਲ ਇੱਕ ਸਾਡੀਆਂ ਮਜ਼ਦੂਰੀਆਂ ਬਚਦੀਆਂ ਦੂਸਰਾ ਉਹਨਾਂ ਦੀ ਗੱਡੀ ਹੋਏਗੀ ਉਹਨਾਂ ਦੇ ਸਾਰੇ ਇੰਤਜ਼ਾਮ ਹੁੰਦੇ ਟੋਕਰੀਆਂ ਛੱਲ ਠੀਕ ਹੈ ਅਸੀਂ ਤੋੜ ਕੇ ਤੋਲ ਕੇ ਇੱਥੇ ਦੇ ਦੇਣਾ ਉਹ ਸਾਡੇ ਖਰਚੇ ਜਦੋਂ ਬਚਣੇ ਸ਼ੁਰੂ ਹੋ ਜਾਂਦੇ ਨਾ ਭਾਈ ਸਾਡੀ ਉਹ ਫਿਰ ਬਚਤ ਸ਼ੁਰੂ ਹੋ ਜਾਂਦੀ ਅੰਜਮ ਭਾਈ ਉਹ ਜਿਹੜੀ ਨੈਸਲੇ ਵਾਲੀ ਗੱਲ ਆ ਨਾ ਨੈਸਲੇ ਵਾਲੇ ਪਰਚੇਜ ਕਰ ਰਹੇ ਆ 3 ਸਾਲ ਤੋਂ ਨਾ 30% ਆਪਣਾ ਨਾ ਫਰੂਟ 30% ਫਰੂਟ ਆਪਣਾ ਪਾਕਿਸਤਾਨ ਤੋਂ ਪਰਚੇਜ ਕਰ ਰਹੇ ਆ 70% ਸਪੇਨ ਤੋਂ ਅੰਗੂਰ ਲੈਂਦੇ ਆ ਲੇਕਿਨ ਨੈਸਲੇ ਵਾਲਿਆਂ ਦੀ ਸ਼ਰਤ ਆ ਕਿ ਤੁਸੀਂ ਆਪਣਾ ਅੰਗੂਰ ਕਿਸੇ ਨੂੰ ਨਹੀਂ ਦੇਣਾ ਸਾਂਭ ਕੇ ਰੱਖਣਾ ਵਾ ਉਹਨਾਂ ਦੇ ਸਿਰਫ 5 ਦਿਨ ਹੁੰਦੇ ਆ ਪਰਚੇਜ਼ਿੰਗ ਦੇ 15 ਤੋਂ 20 ਜੂਨ ਜਾਂ 15 ਤੋਂ 25 ਜੂਨ ਤੱਕ ਉਹ ਕਰ ਲੈਂਦੇ ਆ ਉਹ ਕਹਿੰਦੇ ਕਿ ਤੁਸੀਂ ਅੱਖਾਂ ਬੰਦ ਕਰਨੀਆਂ ਬਾਗ ਦੇ ਇੱਕ ਨੁੱਕਰ ਸ਼ੋ ਸਟਾਰਟ ਹੋਣਾ ਵਾ ਆਖਰੀ ਨੁੱਕਰ ਤੱਕ ਸਾਰਾ ਫਰੂਟ ਲੋਡ ਕਰਨਾ ਵਾ ਸਾਨੂੰ ਸਰਗੋਦਾ ਉਹਨਾਂ ਦੀ ਫੈਕਟਰੀਆਂ ਜਿੱਥੇ ਗੁੱਦਾ ਕੱਢਦੇ ਆ ਇਹਨਾਂ ਦਾ ਉੱਤੇ ਪਹੁੰਚਾਣੀ ਆ ਹੁਣ ਅਸੀਂ ਐਜ਼ ਇੱਕ ਫਾਰਮਰ ਆ ਹੁਣ ਸਾਡੇ ਅਗਰ ਖਰਚੇ 1 ਸਾਲ 2 ਸਾਲ 3 ਸਾਲ 4 ਸਾਲ ਸਾਨੂੰ ਕੋਈ ਨਹੀਂ 4-5 ਲੱਖ ਰੁਪਇਆ ਵੱਧ ਜਾਏ ਘਟ ਜਾਏ ਸਾਨੂੰ ਨਹੀਂ ਇਸ਼ੂ ਲੇਕਿਨ ਅਸੀਂ ਵੀ ਇੰਨਾ ਵੱਡਾ ਰਿਸਕ ਨਹੀਂ ਲੈ ਸਕਦੇ ਕਿ ਕੱਲ ਨੂੰ ਉਹਨਾਂ ਦੀ ਇੱਕ ਸਭ ਤੋਂ ਭੈੜੀ ਗੱਲ ਆ ਉਹ ਇੱਥੇ ਆ ਕੇ ਪਾਸ ਕਰਨ ਨਾ ਸ਼ਾਇਦ ਅਸੀਂ ਸੋਚ ਲਈਏ ਉੱਥੇ ਜਾ ਕੇ ਸਾਡਾ ਅੰਗੂਰ ਰਿਜੈਕਟ ਕਰ ਦੇਣ ਮੈਂ ਤੁਹਾਨੂੰ ਇਹ ਕਿਹਾ ਹੀ ਨਹੀਂ ਕਿ ਤੁਸੀਂ ਉਹਨਾਂ ਨੂੰ ਦਿਓ ਨਹੀਂ ਉਹਨਾਂ ਨੂੰ ਦਫਾ ਮਾਰੋ ਗੱਲ ਸੁਣੋ ਉਹ ਨੈਸਲੇ ਵਾਲੇ ਦੀ ਗੱਲ ਦੱਸੀ ਨਾ ਦਫਾ ਮਾਰੋ ਛੱਡੋ ਤੁਸੀਂ ਜੀ ਜੀ ਮੈਂ ਕਹਿੰਨਾ ਕਿ ਇਹਦੀ ਜਿਵੇਂ ਖਾਲਦ ਸਾਹਿਬ ਨੇ ਅੱਗੇ ਵਿੱਚ ਆਵਾਜ਼ ਦਿੱਤੀ ਆ ਕਿ ਦਾਖਾਂ ਬਣਾ ਲਓ ਉਹਨੂੰ ਕੀ ਸਾਧਿਆ ਯਾਰ ਉਹ ਕਿਸ਼ਮਿਸ਼ ਨਹੀਂ ਕਿਸੇ ਫਸਲ ਨੂੰ ਹੋਰ ਤਰ੍ਹਾਂ ਵੇਚਣਾ ਉਹ ਤਾਰਕ ਤਨਵੀਰ ਕੁਝ ਕਹਿੰਦਾ ਹੁੰਦਾ ਵੈਲਿਊ ਐਡ ਕਰਨੀ ਵੈਲਿਊ ਐਡੀਸ਼ਨ ਕਿ ਤੁਸੀਂ ਇਹਦਾ ਜੈਮ ਬਣਾਤਾ ਜੂਸ ਬਣਾਤਾ ਜਾਂ ਕੋਈ ਇਹਦੀ ਹੋਰ ਐਸੀ ਆਈਟਮ ਬਣਦੀ ਹੋਵੇ ਕਿ ਤੁਸੀਂ ਉਹ ਆਈਟਮ ਹੀ ਬਣਾਓ ਆਪਣੀ ਅੰਜਮ ਭਾਈ ਹਰ ਬੰਦੇ ਦੀ ਆਪਣੀ ਸੋਚ ਆ ਹਰ ਬੰਦੇ ਦੀ ਆਪਣੀ ਸਮਝ ਆ ਜਦੋਂ ਆਪਾਂ ਫੈਕਟਰੀ ਲਾਈਨ 'ਚ ਜਾਣਾ ਨਾ ਤੇ ਅਸੀਂ ਸਾਰਾ ਫਿਰ ਅਸੀਂ ਅੰਗੂਰ ਪਰਚੇਜ਼ ਕਰ ਲੈਣਾ ਅਸੀਂ ਜਿਹੜੇ 6 ਮਹੀਨੇ ਮਿਹਨਤ ਕਰਕੇ ਕਰਨੀ ਆ ਹਾਂਜੀ ਅੱਛਾ ਇਹ ਦੇਖੋ ਨਾ ਇਹਦੇ ਚ ਲਾਲੀ ਆ ਖਾਲਦ ਸਾਹਿਬ ਆ ਹੁਣ ਗਾਂ ਬੂਟੇ ਚਿੱਟੇ ਆਏ ਆ ਹਾਂਜੀ ਇਹ ਸ਼ੂਗਰਾਵਨ ਇਹਦੀ ਇੱਕ ਵੈਰਾਈਟੀ ਖਤਮ ਹੋ ਗਈ ਜਾਂ 2 ਕਿਸਮ ਦੇ ਆ ਠੀਕ ਆ ਨਾ ਹੁਣ ਬੇਸਿਕਲੀ ਇਨਸਾਨ ਨੂੰ ਪਤਾ ਨਹੀਂ ਲੱਗਦਾ ਇਹਦੇ ਨਾਲ ਸ਼ਾਇਦ ਕੋਈ ਗੁੱਛਾ ਇੱਕ ਅੱਧਾ ਨਜ਼ਰ ਆ ਜੇ ਉਹ ਪਰਲਟ ਕਿਸਮ ਆ ਮੋਟਾ ਵਾ ਉਹ ਬਰੀਕ ਆ ਫੁੱਲ ਬਰੀਕ ਆ ਇਹ ਤੋਂ ਉਹਨੂੰ ਕਹਿੰਦੇ ਆ ਗੋਲਾ ਉਹ ਅੰਜਮ ਭਾਈ ਸਾਡਾ 5 ਸਾਲ ਕਿਸੇ ਬੰਦੇ ਨੇ ਨਹੀਂ ਪੁੱਛਿਆ ਸਾਡਾ ਬਾਂਹ ਤਾਂ ਚੱਕ ਕੇ ਦਿਖਾਓਗੇ ਉਹ ਬੰਨੇ ਦੇ ਖਲੋ ਕੇ ਸਾਡੇ ਸਾਰੇ ਪੌਦੇ ਐਦਾਂ ਹੀ ਉਹਦੇ ਜ਼ਾਇਆ ਹੋਏ ਐਤਕੀ ਸਾਡਾ ਜਿਹੜਾ 5 ਦਿਨ ਪਹਿਲੇ ਸ਼ੁਰੂ ਹੋਇਆ ਅਸੀਂ ਇਸਲਾਮਾਬਾਦ ਭੇਜਿਆ ਉਹ ਕੱਟ ਕੇ ਇਸਲਾਮਾਬਾਦ ਬਿਹਤਰੀਨ ਪਸੰਦ ਕੀਤਾ ਗਿਆ ਚਲੋ ਅੱਛਾ ਜੀ ਇਸਲਾਮਾਬਾਦ 1100 ਤੋਂ 1200 ਰੁਪਏ ਦਾ ਡੱਬਾ ਗਿਆ ਉਹਦਾ ਤੇ ਫਿਰ ਤੁਸੀਂ ਉੱਥੇ ਹੀ ਕਲਾਈ ਜਾਓ ਉਹ ਉਸ ਵੈਰਾਈਟੀ ਦਾ ਉਸ ਤੋਂ ਬਾਅਦ ਉਹਦੇ ਨਾਲ ਇੱਕ ਹੋਰ ਵੈਰਾਈਟੀ ਸੀ ਸਾਡੇ ਕੋਲ ਵਿੰਟਰੋ ਬਲੈਕ ਉਹਦਾ ਡੱਬਾ ਉੱਥੇ ਵਿਕਿਆ 650 700 ਤੋਂ 800 ਰੁਪਏ ਤੱਕ ਹੁਣ ਤੁਸੀਂ ਸਾਨੂੰ ਕਿਹੜੀ ਨਸਲ ਚ ਲਿਜਾ ਨਾਰਕ ਬਲੈਕ ਤੇ ਅੱਛਾ ਉਹ ਕਿੱਥੇ ਅੱਗੇ ਅੱਗੇ ਅੱਛਾ ਭਾਈ ਜਾਨ ਆ ਨਾ ਜਗ੍ਹਾ ਆਹਿਸਤਾ ਪਤਾ ਲੱਗਦਾ ਆਹੀ 2 ਵੈਰਾਈਟੀਆਂ ਅਸੀਂ ਪਸ਼ਾਵਰ ਭੇਜਤੀਆਂ ਪਸ਼ਾਵਰ ਜਾ ਕੇ ਵਿੰਟਰ ਬਲੈਕ 11 ਤੋਂ 1200 ਚਲੇ ਗਿਆ ਉਹ ਜਿਹੜਾ ਪਰਲਟ ਸੀ ਉਹ 700 600 ਤੋਂ 700 ਤੇ ਆ ਗਿਆ ਹਰ ਜਗ੍ਹਾ ਹਰ ਚੀਜ਼ ਪਸੰਦ ਕਰਨ ਦਾ ਤਰੀਕਾਕਾਰ ਮੈਂ ਸਮਝ ਗਿਆ ਤੁਹਾਡੀ ਗੱਲ ਤੁਹਾਡੀ ਬਹੁਤ ਮਿਹਨਤ ਆ ਅਸੀਂ ਤੁਹਾਡੇ ਬੜੇ ਸ਼ੁਕਰਗੁਜ਼ਾਰ ਵੀ ਹਾਂ ਕਿ ਤੁਸੀਂ ਇਸ ਫਸਲ ਨੂੰ ਬਾਕੀਆਂ ਨੇ ਪੱਟਿਆ ਤੁਸੀਂ ਰੋਕਿਆ ਤੁਸੀਂ ਤਜਰਬੇ ਕੀਤੇ ਔਰ ਕਰ ਰਹੇ ਆ ਅੱਲਾਹ ਤਾਲਾ ਤੁਹਾਨੂੰ ਕਾਮਯਾਬ ਕਰੇ ਅਲਹਮਦੁਲਿਲਾ ਤੁਸੀਂ ਮੋਹਰੀ ਆ ਅਲਹਮਦੁਲਿਲਾ ਬੇਸਿਕਲੀ ਭਾਈ ਜਾਨ ਅਗਲੇ ਨਾ ਜਦੋਂ ਤੁਸੀਂ ਮਾਜ਼ੂ ਤੁਹਾਡੀ ਗੱਲ ਕੱਟਣ ਦੀ ਅੰਜਮ ਭਾਈ ਆ ਨਾ ਆਇਆ ਸੀ ਸਿੱਖਾਂ ਤੋਂ ਬਾਗ ਭਾਈ ਅਗਲੀ ਲਾਈਨ ਤੋਂ ਆ ਜਾਓ ਲਾਈਨ ਫਿਰ ਆਪਾਂ ਨੈਕਸਟ ਹੋ ਜਾਵਾਂਗੇ ਨਹੀਂ ਇੱਥੇ ਮੁੱਕ ਨਹੀਂ ਗਿਆ ਨਹੀਂ ਅੱਗੇ ਇੱਧਰ ਆਓ ਜੀ ਖਾਲਦ ਸਾਹਿਬ ਉੱਥੋਂ ਲੈਂਦੀ ਆ ਜੀ ਅੱਛਾ ਤੂੰ ਬੈਠੋ ਆ ਜਾਓ ਭਾਈ ਇੱਧਰ ਆਓ ਉਹਨੇ ਤੁਹਾਨੂੰ ਦਿਖਾਣਾ ਸੀ ਖਾਲਦ ਸਾਹਿਬ ਇੱਧਰੋਂ ਖਾਲਦ ਭਾਈ ਮਾਜ਼ ਆ ਵਾ ਸੁਲਤਾਨੀਆ ਸੀ ਅੱਛਾ ਸੁਲਤਾਨੀਆ ਸੀ ਬੇਸਿਕਲੀ ਲੋਕ ਇਹਨੂੰ ਸੁੰਦਰਖਾਨੀ ਕਹਿੰਦੇ ਆ ਲੋਕਲ ਅੱਛਾ ਸੁੰਦਰਖਾਨੀ ਪੰਜਾਬ 'ਚ ਕਾਮਯਾਬ ਨਹੀਂ ਸੁੰਦਰਖਾਨੀ ਦੇ ਮੁਕਾਬਲੇ 'ਚ ਸੁਲਤਾਨੀਆ ਸੀ ਕਾਮਯਾਬ ਮੈਂ ਤੁਹਾਨੂੰ ਦੱਸਿਆ ਇਹਦੀ ਐਵਰੇਜ 8 ਤੋਂ 12 ਕੇਜੀ 12 ਕਿਲੋ ਪਰ ਬੂਟਾ ਇਹਦਾ ਰੇਟ ਮਾਸ਼ਾਅੱਲਾ ਠੀਕ ਰਹਿੰਦਾ ਵਾ ਉਹ ਬਾਕੀਆਂ ਦੀ ਨਿਸਬਤ 'ਚ ਤੁਸੀਂ ਬੇਸਿਕਲੀ ਆ ਇੱਕ ਹੋਰ ਹੈ ਕਿ ਪਹਿਲੇ ਬਾਗ ਸੀ ਬਹੁਤ ਜ਼ਿਆਦਾ ਉਦੋਂ ਕੁਝ ਨਹੀਂ ਸੀ ਹੁਣ ਸਾਲ ਬਾਅਦ ਸਾਲ ਰੇਟ ਬਿਹਤਰ ਹੋ ਰਹੇ ਆ ਜਦੋਂ ਆ ਬਾਗ ਆਇਆ ਸੀ ਨਾ ਇੰਡੀਆ ਅੰਦਰਲੀ ਲੈਂਡ ਚੱਲ ਜੀ ਨਹੀਂ ਨੈਕਸਟ ਉਹ ਨਾਰਕ ਬਲੈਕ ਆ ਇੱਕ ਵੈਰਾਈਟੀ ਅੱਛਾ ਉਸ ਸਾਈਡ ਤੇ ਆ ਅੱਛਾ
ਆ ਪਾਕਿਸਤਾਨ ਬਣਨ ਤੋਂ ਪਹਿਲੇ ਦਾ ਬਾਗ ਆ, ਸਿੱਖ ਦਾ ਬਾਗ ਸੀ। ਸਿੱਖ ਨੇ ਬਾਹਰ ਬੋਰਡ ਲਾਇਆ ਹੋਇਆ ਸੀ, ਉਹਦਾ ਮੈਂ ਸ਼ਾਇਦ ਇੰਟਰਵਿਊ ਤੁਹਾਨੂੰ ਲੱਭ ਕੇ ਦਵਾਂ, ਉਹਦਾ ਇੰਟਰਵਿਊ ਵੀ ਇਸ ਬਾਗ ਦੇ ਮੁਤਲਕ। ਉਹ ਉਹਦਾ ਸਿੱਖ ਦਾ ਨਾਮ ਮੇਰੇ ਜ਼ਿਹਨ ਚ ਨਹੀਂ, ਮੈਂ ਤੁਹਾਨੂੰ ਇੰਟਰਵਿਊ ਨਾ ਚਾਚੂ ਕੋ ਹੋਣਾ, ਮੈਂ ਚਾਚੂ ਕੋ ਲੈ ਕੇ ਤੁਹਾਨੂੰ ਉਹ ਇਸ ਪਿੰਡ ਦੇ ਵਿੱਚ ਉਹ ਵਸਦੇ ਸੀ ਵਸਦੇ ਸੀ ਉਹ, ਜਿਹਦੇ ਇੱਥੋਂ ਗਏ ਆ। ਹਾਂਜੀ। ਆ ਸਾਡੇ ਉਹਨੇ ਬਾਹਰ ਬੋਰਡ ਲਾਇਆ ਹੋਇਆ ਸੀ ਕਿ ਜਿਹੜਾ ਬੰਦਾ ਦੱਸੂਗਾ ਕਿ ਇਸ ਬਾਗ 'ਚ ਆਹ ਬੂਟਾ ਨਹੀਂ, ਉਹਨੂੰ ਮੈਂ ਇੰਨੇ ਰੁਪਏ ਇਨਾਮ ਦੇਵਾਂਗਾ। ਵਾਹ ਵਾਹ ਵਾਹ। ਉਸ ਤੋਂ ਬਾਅਦ ਸਾਡੇ ਬਜ਼ੁਰਗਾਂ ਨੇ ਅੱਜ ਤੀਕਰ ਬਾਗ ਆ ਇੱਥੇ ਸਾਡੇ ਕੋਲ ਤਹਿਸੀਲ ਸਮੁੰਦਰੀ 'ਚ ਮੋਸਟਲੀ ਜਿੱਥੇ ਜਿੱਥੇ ਸਾਡੀ ਅਜ਼ੀਜ਼ਦਾਰੀ, ਤੁਹਾਡੇ ਰਹਿਮੇ ਸ਼ਾਰਾਨਾ ਅਸਲਾਨ ਸ਼ੌਕਤ ਸਾਹਿਬ ਹਰੀ, ਠੀਕ ਹੈ ਨਾ, ਉਹਨਾਂ ਨਾਲ ਅਜ਼ੀਜ਼ਦਾਰੀ, ਸਾਡਾ ਸਾਰਾ ਜ਼ਮੀਂਦਾਰ ਪੇਸ਼ਾ ਸਾਰਿਆਂ ਦਾ। ਆ ਜੀ ਦਿਖਾਓ ਜੀ, ਕੱਟ ਕਾਲੇ ਜੀ ਇਹਦਾ ਮੋਤੀ ਹੈ ਤਾਂ। ਸੁਭਾਨ ਅੱਲਾ ਸੁਭਾਨ ਅੱਲਾ। ਆ ਨਾਰਕ ਬਲੈਕ ਆ, ਹਜੇ ਭਈਆ ਘੱਟ ਬਲੈਕ ਹੋਏ ਆ, ਅੱਛਾ ਹਜੇ ਆ ਸੁਭਾਨ ਕਲਰ ਅੱਲਾ। ਚੇਂਜ ਕਰ ਰਹੇ ਆ। ਸੁਭਾਨ ਅੱਲਾ, ਵਾਹ ਮਾਲਕਾ ਵਾਹ। ਹੋਰ ਦਿਖਾਓ ਜੀ, ਕੈਸੀ ਕੁਦਰਤ ਆ ਮੇਰੇ ਅੱਲਾ ਦੀ। ਇੱਕ ਅੰਗੂਰ ਆ ਤੇ ਕਿੰਨੇ ਰੰਗ ਆ ਯਾਰ, ਕੀ ਬਾਤ ਆ। ਕਾਲੇ ਦੇਖ ਕੇ ਤਾਂ ਰੂਹ ਰਾਜੀ। ਆ ਰੱਤੇ ਲਾਲ ਦਿਖਾਏ ਜੀ, ਆ ਚੈੱਕ ਕਰੋ। ਇੱਕ ਵਾਰੀ ਦਿਖਾਓ ਜੀ। ਸੁਭਾਨ ਅੱਲਾ। ਖਾਲਾ ਸਾਹਿਬ ਆ ਦੇਖ ਨਾ ਯਾਰ, ਦਿਲ ਕਰਦਾ ਉਰੇ ਨੂੰ ਆ, ਦਿਲ ਕਰਦਾ ਦੇਖੀ ਜਾਈਏ। ਦੇਖ ਯਾਰ ਕਿਸ ਤਰ੍ਹਾਂ ਮੋਤੀ ਜੜੇ ਹੋਏ ਆ ਨੇ। ਇਸ ਵੈਰਾਈਟੀ ਨੂੰ ਬੜਾ ਫਲ ਲੱਗਦਾ। ਸੁਭਾਨ ਅੱਲਾ। ਇਹ ਖਾਣ ਚ ਕਾਲਾ ਅੰਗੂਰ ਕਿਵੇਂ ਆ ਜੀ? ਬਹੁਤ ਮਿੱਠਾ ਵਾ। ਅੱਛਾ ਇਹਦਾ ਨਾਂ ਕੀ ਆ? ਕਾਰਡੀਨਲ, ਉਹ ਇਹਦਾ ਸੌਰੀ ਨਾਰਕ ਬਲੈਕ, ਆ ਵਾ ਕਾਰਡੀਨਲ। ਅੱਛਾ ਇਹ ਖਾਣ ਚ ਕਿਵੇਂ ਆ? ਆ ਵੀ ਬਿਹਤਰੀਨ ਆ ਰੰਗ, ਇਹ ਚ ਮਨੱਕਾ, ਜਿਹਨੂੰ ਆਪਾਂ ਲੋਕਲ ਜ਼ਬਾਨ ਚ ਨੂੰ ਆਪਾਂ ਮਨੱਕਾ ਕਹੀਦਾ, ਇਹ ਚ ਬੀਜ ਹੁੰਦਾ ਵਾ। ਵਾਹ 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 ਜੀ ਆ ਨਾਰਕ ਬਲੈਕ ਚੈੱਕ। ਨਾਰਕ ਬਲੈਕ ਸਿਰਫ ਨੇ ਇਹਦਾ ਜਿਲਦ ਜਿਹੜੀਆਂ ਉਹ ਜ਼ਿਆਦਾ ਸਖਤ ਰਹਿੰਦੀਆਂ, ਲੇਕਿਨ ਇਹ ਸ਼ਹਿਦ ਤੋਂ ਵੀ ਜ਼ਿਆਦਾ ਮਿੱਠਾ ਹੋ ਜਾਂਦਾ ਵਾ। ਤਾਂ ਕਮਾਲ ਹੋ ਗਈ ਯਾਰ, ਮਠਾਸ ਵਾਲੀ। ਵਾਹ ਵਾਹ। ਅਸਲ ਅੰਗੂਰ ਤਾਂ ਹਾਂ ਜਿੰਨਾ ਤੁਸੀਂ ਹੁਣ ਲੈ ਕੇ ਆਏ। ਜੀ ਸੁਭਾਨ ਅੱਲਾ। ਅੱਛਾ ਇਹਨਾਂ ਦੇ ਬਾਰੇ ਜੇ ਇਸ ਟਾਈਮ ਇਹਨਾਂ ਦਾ ਰੇਟ ਕੀ ਹੈ, ਇਹਨਾਂ ਦੀ ਕਾਮਯਾਬੀ ਨਾਕਾਮੀ ਦੱਸੋ। ਬੇਸਿਕਲੀ ਅੱਲਾ ਦਾ ਸ਼ੁਕਰ ਆ, ਮੈਂ ਤੁਹਾਨੂੰ ਦੱਸਿਆ ਕਿ ਇਨਸਾਨ ਜਿਹੜਾ ਨਾ, ਅੱਲਾ ਦਾ ਜਿੰਨਾ ਸ਼ੁਕਰ ਅਦਾ ਕਰੇ ਘੱਟ ਆ। ਕੋ ਸਾਰੇ ਬਿਜ਼ਨਸ ਪੈਸਿਆਂ ਵਾਸਤੇ ਨਹੀਂ ਹੁੰਦੇ। ਤੁਹਾਡੇ ਸਾਹਮਣੇ ਜ਼ਿਮੀਂਦਾਰਾਂ ਦਾ ਕੀ ਹਾਲਾਤ ਆ, ਹਾਂਜੀ ਠੀਕ ਹੈ ਨਾ। ਅੱਲਾ ਦਾ ਸ਼ੁਕਰ ਆ, ਨਾਮ ਆ, ਸਾਰਾ ਕੁਛ ਆ। ਆਹਿਸਤਾ ਆਹਿਸਤਾ ਜਦੋਂ ਤੁਹਾਨੂੰ ਅੱਗੇ ਦੱਸਿਆ, ਆਹਿਸਤਾ ਆਹਿਸਤਾ ਕੰਮ ਬਿਹਤਰ ਹੋ ਰਿਹਾ ਵਾ। ਤੁਸੀਂ ਅੱਗੇ ਦੱਸਿਆ ਜਿਹੜੇ ਬਾਗ ਆ ਨਾ ਵੀ ਇਹ ਪੁਰਾਣੇ ਆ, ਇਹ ਅੰਗੂਰਾਂ ਦਾ ਵੀ ਪੁਰਾਣਾ ਬਾਗ, ਇਹ ਤਾਂ 15 ਚ ਲੱਗਾ। ਟੋਟਲ ਸਾਡਾ ਮੈਂ ਦੱਸਿਆ ਕਿ ਬਾਗ ਜਿਹੜਾ ਨਾ ਉਸ ਵਕਤ ਹਰ ਸ਼ਹਿਰ ਦਾ 2015 ਚ ਸਾਰੇ ਚਾਚੇ ਤਾਇਆਂ ਦੀ ਵਾਰਸਾ ਭਰਾਂ ਦੀ ਉਹ ਹੋ ਗਈ। ਪੁਰਾਣਾ ਬਾਗ ਅਸੀਂ ਤੁਹਾਨੂੰ ਦੱਸਿਆ ਇੰਡੀਆ ਦੌਰ ਦਾ ਲੱਗਾ ਹੋਇਆ ਸੀ, ਉਹ ਖਤਮ ਕਰਕੇ ਅਸੀਂ ਸਾਰਿਆਂ ਨੇ ਆਪਣਾ ਸੈਪਰੇਟ ਕਰ ਲਿਆ। ਚਾਚੂ ਵਗੈਰਾ ਨੇ ਪੰਪ ਲਾ ਲਿਆ, ਠੀਕ ਹੈ ਉਹ ਮਾਰਕੀਟ ਵਗੈਰਾ। ਇਹ ਛੋਟਾ ਤਰੇਠ ਆ ਜੀ ਜੀ ਛੋਟਾ ਤਰੇਠ ਆ। ਇਹ ਜੀ। ਇਹਦਾ ਨਾਂ ਕੀ ਸੀ? ਨਾਮ ਦਾ ਆਈਡੀਆ ਨਹੀਂ ਪਿੰਡ ਦੇ ਨਾਂ ਦਾ ਨਹੀਂ। ਅੱਛਾ ਬੇਸਿਕਲੀ ਇੱਥੇ ਰਕਬਾ ਹੀ ਆ, ਪਾਕਿਸਤਾਨ ਨੂੰ ਮਾਈਗ੍ਰੇਸ਼ਨ ਕਰਕੇ ਰਹਿਮੇ ਸ਼ਾਹ ਆਏ ਤੁਹਾਡੇ ਕੋਲ, ਠੀਕ ਆ ਨਾ। ਰਹਿਮੇ ਸ਼ਾਹ ਤੋਂ ਤਾਂਦਲੇ ਚਲੇ ਗਏ। ਅੱਛਾ ਇੰਡੀਆ ਤੋਂ ਤੁਸੀਂ ਰਹਿਮੇ ਸ਼ਾਹ ਆਏ, ਰਹਿਮੇ ਸ਼ਾਹ ਤੋਂ ਤਾਂਦਲੇ ਗਏ, ਤਾਂਦਲੇ ਤੋਂ ਫਿਰ ਇੱਥੇ ਆਏ। ਤਾਂਦਲੇ ਤੋਂ ਸਮੁੰਦਰੀ ਆ ਗਏ। ਠੀਕ ਹੈ ਠੀਕ ਠੀਕ ਜੀ ਹਾਂਜੀ। ਉਹ ਸਾਡੇ ਰਾਣਾ ਅਰਸਲਾਨ ਸਾਹਿਬ ਦੇ ਅਜ਼ੀਜ਼ ਉਹਨਾਂ ਨੇ ਦੱਸਿਆ। ਜੀ ਜੀ ਬੇਸਿਕਲੀ ਅਸੀਂ ਸਾਰੇ ਪਹਿਲੇ ਉੱਥੇ ਆਏ ਸੀ। ਉਹ 1908 ਚ ਸਦੀਕ ਸਾਹਿਬ ਆ ਗਏ ਸੀ। ਵਾਲਾ ਸਾਹਿਬ ਦੀ ਫੁੱਫੀ ਆ ਅਰਸਲਾਨ ਚਾਚੂ ਦੀ ਜਿਹੜੀ ਵਾਲਦਾ ਨਾ, ਮੇਰੇ ਵਾਲਾ ਸਾਹਿਬ ਦੀ ਫੁੱਫੋ ਆ। ਅੱਛਾ ਮਾਸ਼ਾ। ਇਹ ਜੀ 463 ਨਿੱਕਾ 63 ਕਾ ਵੱਡਾ? ਹਾਂਜੀ ਨਿੱਕਾ ਤਰੇਠ। ਨਿੱਕਾ 63 ਇਹ ਸਮੁੰਦਰੀ ਦੇ ਲਾਗੇ ਪਿੰਡ ਆ। 463 ਨਿੱਕਾ ਜੀ ਨਿੱਕਾ 63 ਕਰਕੇ ਵੱਜਦਾ। ਤੇ ਇਹ ਕਹਿੰਦੇ ਬੜਾ ਕਦੀਮੀ ਪਿੰਡ ਆ। ਪਾਕਿਸਤਾਨ ਬਣਨ ਤੋਂ ਪਹਿਲਾਂ ਇੱਥੇ ਸਿੱਖ ਬਰਾਦਰੀ ਬਹੁਤ ਬੈਠੀ ਸੀ, ਤੇ ਉਹ ਸਿੱਖ ਬਰਾਦਰੀ ਦੇ ਵਿੱਚੋਂ ਇੱਕ ਬੰਦੇ ਨੇ ਕਹਿੰਦੇ ਬਾਗ ਲਾਇਆ ਸੀ, ਤੇ ਉਹਨੇ ਬਾਹ ਖੜੀ ਕੀਤੀ ਸੀ। ਕੋਈ ਬੰਦਾ ਆ ਕੇ ਮੇਰੇ ਬਾਗ ਦੇ ਵਿੱਚ ਵੜੇ ਤੇ ਆ ਕੇ ਕਵੇ ਦੱਸੇ ਕਿ ਫਲਾਣੇ ਫਲ ਦਾ ਬੂਟਾ ਹੈ ਨਹੀਂ, ਤੇ ਮੈਂ ਉਹਨੂੰ ਇਨਾਮ ਦਊਂਗਾ। ਮੇਰਾ ਉਸ ਬੰਦੇ ਨੂੰ ਸਲਾਮ ਆ, ਉਹਦੀ ਸੋਚ ਨੂੰ ਸਲਾਮ ਆ ਕਿ ਉਹਨਾਂ ਟਾਈਮਾਂ ਦੇ ਵਿੱਚ ਉਸ ਬੰਦੇ ਨੇ ਬੂਟਿਆਂ ਨੂੰ, ਫਲਾਂ ਦੇ ਦਰਖਤਾਂ ਨੂੰ ਇੰਨੀ ਉਹਨੇ ਕਾਮਯਾਬੀ ਕੀਤੀ, ਵੀ ਇੰਨੀ ਉਹਨੇ ਮੁਹੱਬਤ ਦਿੱਤੀ, ਤਰੱਕੀ ਦਿੱਤੀ, ਤੇ ਉਹਨੇ ਮੋਹ ਪਿਆਰ ਦਿਖਾਇਆ ਫਲਾਂ ਦੇ ਨਾਲ। ਇਹ ਵੱਡੀ ਸੋਚ ਤੇ ਵੱਡੇ ਬੰਦੇ ਦਾ ਕੰਮ ਆ। ਵੱਡੇ ਬਰ ਦਾ ਬੰਦਾ ਹੀ ਇਹ ਕੰਮ ਕਰ ਸਕਦਾ, ਆਮ ਬੰਦੇ ਦਾ ਇਹ ਕੰਮ ਨਹੀਂ। ਇਸ ਟਾਈਮ ਮੇਰੇ ਸੱਜੀ ਸਾਈਡ ਤੇ ਅਮਰੂਦ ਕਿਹੜਾ ਲੱਗਾ ਹੈ? ਅਮਰੂਦ ਹੈ ਕੀ ਕਹਿੰਦੇ ਨੇ, ਸਰਾਈ। ਸਰਾਈ ਗੋਲਾ ਕਿਹੜਾ? ਸਰਾਈ ਨਹੀਂ, ਉਹ ਗੋਲਾ ਚਾਈਨਾ ਗੋਲਾ ਬੈਕ ਸਾਈਡ 'ਚ। ਅੱਛਾ ਅੱਛਾ ਗੋਲਾ ਉਧਰ ਲੱਗਾ ਹੈ ਅਮਰੂਦ ਹੈ। ਇਹ ਕਿਹੜਾ ਆ ਗਿਆ? ਆ ਸ਼ੂਗਰਾਵਨ। ਅੱਛਾ ਸ਼ੂਗਰਾ ਬੰਦਾ ਜੀ ਇੱਥੋਂ ਦਿਖਾ ਦਿਓ। ਮਾਸ਼ਾਅੱਲਾ ਮਾਸ਼ਾਅੱਲਾ, ਬਹੁਤ ਸੋਹਣਾ ਬਹੁਤ ਸੋਹਣਾ ਮਾਸ਼ਾਅੱਲਾ ਜੀ। ਇਹ ਤੁਹਾਨੂੰ ਦਿਖਾਇਆ ਅੰਗੂਰ ਦਾ ਬਾਗ ਤੇ ਬਰੀਕੀਆਂ ਦਸੀਆਂ, ਤੇ ਮੁੰਡੇ ਨੇ ਗੱਲਾਂ ਸੱਚੀਆਂ ਕੀਤੀਆਂ।
ਉਹਨੇ ਕਿਹਾ ਪੱਟ ਤੇ ਸਾਰਿਆਂ ਨੇ ਜਿਹਨਾਂ ਨੇ ਲਾਏ ਸੀ ਭਾਈ ਅੰਜਮ ਕੋਈ ਸ਼ੈ ਨਹੀਂ ਸਭ ਤੋਂ ਬਚਦੀ। ਭੈੜੀ ਗੱਲ ਇਹਨੇ ਸ਼ੌਕੀਆ ਲਾਇਆ। ਸਭ ਤੋਂ ਭੈੜੀ ਗੱਲ ਤੁਸੀਂ YouTube ਭਰ ਕੇ ਵੇਖ ਲਓ, ਜਿਹੜਾ ਅੰਗੂਰ ਵਾਲਾ ਬਾਗ ਹੋਏਗਾ ਉਹ ਕਹੂਗਾ ਨੱਸ ਕੇ ਲਾ ਲਓ, ਨੱਸ ਕੇ ਲਾ ਲਓ, ਨੱਸ ਕੇ ਲਾ ਲਓ ਪੌਦੇ ਸਾਡੇ ਕੋਲ, ਨੱਸ ਕੇ ਲਾ ਲਓ, 1 ਮਿੰਟ ਨਾ ਸੋਚੋ। ਲਓ ਜੀ, ਅੰਗੂਰਾਂ ਦੇ ਬਾਗ ਦੇ ਬਾਰੇ 'ਚ ਇਹ ਗੱਲ ਆ ਕਿ ਤੁਸੀਂ ਨਹੀਂ ਲਾਣਾ। ਨਹੀਂ ਲਾਣਾ ਨਹੀਂ, ਸ਼ੌਕ ਕਰੋ। ਨਹੀਂ, ਮੈਂ ਉਹ ਦੱਸਣ ਲੱਗਾ ਸੀ ਗੱਲ ਪੂਰੀ। ਜੇ ਕਿਸੇ ਨੇ ਲਾਣਾ ਤੇ ਇਦਾਂ ਜਿਵੇਂ ਹੁਣ ਰੌਲੀ ਸਾਹਿਬ ਨੇ ਲਾਇਆ, ਇਹਨਾਂ ਕੋਲ ਆ ਕੇ ਬਵੋ, ਕੁਝ ਗੱਲਾਂ ਪੁੱਛੋ, ਤਜਰਬਾ ਲਵੋ, ਫਿਰ ਲਾਣਾ। ਸਾਡੇ ਕਹਿਣ ਤੇ ਨਹੀਂ ਲਾਣਾ। ਹਾਂ, ਉਂਝ ਤੁਸੀਂ ਕੋਈ 10 ਮਰਲੇ ਖਾਣ ਵਾਸਤੇ ਲਾ ਲਓ। ਹਾਂਜੀ, ਇਹ ਮਾਰਕੀਟ ਦੇ ਵਿੱਚ ਕਹਿੰਦੇ ਹਜੇ ਕਾਮਯਾਬ ਨਹੀਂ। ਤੇ ਆਹ ਦਿਖਾਓ ਜੀ, ਇਹ ਝਿੰਜਣ ਲੱਗਾ ਬੱਕਰੀਆਂ ਵਾਸਤੇ। ਇਹਨਾਂ ਨੇ ਬੱਕਰੀਆਂ ਦਾ ਸ਼ੌਕ ਕੀਤਾ। ਇਹ ਝਿੰਜਣ ਦੀ ਫਸਲ ਲੱਗੀ ਹੈ ਇਸ ਟਾਈਮ। ਤੇ ਇੱਥੇ ਖਲੋ ਕੇ ਮੈਂ ਇੱਥੇ ਦੇਖਣਾ ਮਗਰ ਕਿਆਸੀ ਹਰਿਆਲੀ ਆ ਰਹੀ ਝਿੰਜਣ ਦਾ। ਇਹ ਜੀ ਇਹ ਤਾਂ ਬਹੁਤ ਉੱਚਾ ਨਹੀਂ ਹੋ ਜਾਂਦਾ? ਹਾਂਜੀ। ਕਿੰਨੇ ਫੁੱਟ ਹੋ ਜਾਂਦਾ? ਬਹੁਤ 12 13 14 12 13 ਫੁੱਟ ਹੋ ਜਾਂਦਾ। 16 16 ਇਹਨੂੰ ਉੱਤੋਂ ਕਰਕੇ ਵੱਢ ਲਓ ਥੱਲੋਂ, ਫਿਰ ਫੁੱਟਿਆ ਹੁੰਦਾ। ਤੇ ਇਹ ਬੱਕਰੀਆਂ ਵਾਸਤੇ ਜੀ? ਬੱਕਰੀਆਂ ਵਾਸਤੇ। ਅੱਛਾ, ਬੱਕਰੀਆਂ ਵੀ ਮਾਰ ਕੇ ਉਹ ਰੱਖੀਆਂ ਮਾਰਕੀਟ ਵਾਸਤੇ? ਬੱਕਰੀਆਂ ਸ਼ੌਕ ਵਾਸਤੇ, ਕੁਰਬਾਨੀ ਦਾ ਹਲਕਾ ਫੁਲਕਾ ਸ਼ੁਗਲ ਮੁਗਲ ਕਰ ਲਈਦਾ ਵਾ। ਬੱਕਰੇ ਬੁਕਰੇ? ਜੀ ਜੀ। ਚੰਗਾ। ਤੇ ਅਮਰੂਦਾਂ ਦੀ ਆਮਦਨ ਠੀਕ ਆ ਰਹੀ ਹੈ? ਅਮਰੂਦਾਂ ਦੀ ਅੱਲਾ ਦਾ ਸ਼ੁਕਰ ਆ, ਅਮਰੂਦਾਂ 'ਚ ਖਰਚਾ ਕੋਈ ਨਹੀਂ ਆ। ਖਰਚਾ ਕੋਈ? ਹੁਣ ਅੰਗੂਰਾਂ ਦੇ ਬਾਗ ਤੇ ਸਾਡਾ 7 ਤੋਂ 8 ਲੱਖ ਰੁਪਇਆ ਖਰਚਾ ਆਇਆ ਸੀ। ਓਵਰਆਲ ਜਿਹੜਾ ਪਿੱਛੇ ਆਇਆ ਸੀ, ਉਸ ਤੋਂ ਬਾਅਦ ਸਾਨੂੰ ਇਹਦਾ ਮਿਲ ਰਿਹਾ ਸੀ 10 ਲੱਖ ਰੁਪਇਆ। 2 ਲੱਖ ਰੁਪਇਆ ਪ੍ਰਾਪਤ। ਉਹ ਅਲਹਮਦੁਲਿਲਾ ਅਮਰੂਦਾਂ ਦਾ ਠੀਕ ਆ। ਕੋਈ ਸਾਨੂੰ ਤਿਆਰੀ ਨਹੀਂ ਕਰਾਉਣੀ ਪੈਂਦੀ, ਕੁਛ ਨਹੀਂ ਕਰਾਉਣੀ ਪੈਂਦੀ। ਕਿ ਫਸਟ ਟਾਈਮ ਹੀ ਸੇਲ ਕੀਤਾ 3 ਲੱਖ ਰੁਪਇਆ ਪਰ ਏਕੜ। ਇਹ ਜੀ 302 ਗਾਹਬੇ ਪੱਟੀ ਚੱਕ, ਸ਼ੋਰਕੋਟ ਰੋਡ, ਡੱਬਾ ਵਾਲੀ ਸਟੇਸ਼ਨ, ਟੋਬਾ ਟੈਕਸਿੰਗ। ਉੱਥੇ ਮੇਰੇ ਮਾਮੇ ਨੇ ਇਹ ਲਾਇਆ ਸੀ ਬਾਗ ਅੰਗੂਰਾਂ ਦਾ, ਮਾਸਟਰ ਲਿਆਕਤ ਨੇ। ਤੇ ਉਹਨੇ ਵੀ ਉਹ ਪੱਟਤਾ ਸੀ। ਪਤਾ ਮੈਨੂੰ ਹੈ ਸੀ ਵਿਚਲੀ ਗੱਲ ਦਾ, ਪਰ ਮੈਂ ਕਿਹਾ ਵੀ ਰੋਜ਼ ਸਾਹਿਬ ਤੋਂ ਪੁੱਛ ਕੇ ਦੇਖਦੇ ਆ ਵੀ ਇਹ ਕੀ ਗੱਲ ਕਰਦੇ ਆ। ਇਹਨਾਂ ਨੇ ਵੀ ਗੱਲ ਉਹੀ ਸੱਚੀ ਤੇ ਖਰੀ ਕੀਤੀ। ਆ ਥੋੜਾ ਜਿਹਾ ਬੱਕਰੀਆਂ ਦਾ ਦਿਖਾਣਾ ਦਾ ਨਿਜ਼ਾਮ ਵੀ ਬੜਾ ਸਸਤਾ ਤੇ ਸੋਹਣਾ ਕੰਮ ਕੀਤਾ ਹੋਇਆ। ਆ ਲੱਕੜਾਂ ਜੀਆਂ ਲਾ ਕੇ ਨਾ ਇਦਾਂ ਵਿੱਚ ਬੱਕਰੀਆਂ ਛੱਡੀਆਂ ਹੋਈਆਂ, ਆਪੋ ਆਪ ਡੱਬੇ ਬਣਾ ਕੇ, ਬਹੁਤ ਸੋਹਣੀਆਂ। ਵੱਡੇ ਲਹਿਦਾ, ਛੋਟੇ ਲਹਿਦਾ, ਬੱਕਰੀਆਂ ਵੀ ਦੇਸੀ ਕੱਦਾਂ ਕਾਠਾਂ ਦੀਆਂ, ਬੀਤਲ ਨਸਲ ਦੀਆਂ। ਇਧਰੋਂ ਜਿਹੜੀਆਂ ਆਵਾਜ਼ਾਂ ਆ ਰਹੀਆਂ ਉਹ ਤੁਸੀਂ ਆਪ ਦੇਖ ਲਓ ਵੀ ਇਹ ਅੰਗੂਰ ਪੈਕ ਹੋ ਰਿਹਾ। ਕਿੱਥੇ ਜਾਊਗਾ ਜੀ? ਆ ਬੇਸਿਕਲੀ ਜਿਹੜਾ ਇਸਲਾਮਾਬਾਦ ਜਾਂ ਪਸ਼ਾਵਰ ਭੇਜਦੇ ਆ ਤੇ ਅਸੀਂ ਆਪਣੀ ਪੈਕਿੰਗ ਤੇ ਭੇਜਦੇ ਆ। ਆ ਲੋਕਲ ਮੰਡੀ ਮਾਮੂ ਕਾਂਜਨ, ਖਿੱਦਰਵਾਲਾ ਤੇ ਸਮੁੰਦਰੀ। ਤੇ ਇਹ ਕੋਈ ਜਿਹੜਾ ਮਾੜਾ ਮੋਟਾ ਕੱਚਾ ਹੁੰਦਾ ਫਿਰ ਜਾਂਦੇ ਜਾਂਦੇ ਪੱਕ ਜਾਂਦਾ? ਜਾਂਦਾ ਜਾਂਦਾ ਪੱਕ ਜਾਂਦਾ। ਚਲੋ ਇਹ ਤਾਂ ਹੁੰਦਾ, ਇੰਨੀ ਕੁ ਗੁੰਜਾਇਸ਼ ਹੋਣੀ ਚਾਹੀਦੀ। ਉਹ ਵੀ ਤੋੜਿਆ ਪਿਆ ਤੇ ਉਹ ਵੀ ਹੈ ਜੀ ਜੀ। ਚਲੋ ਅੱਲਾਹ ਤਾਲਾ ਜੀ ਤੁਹਾਡੇ ਰਿਜ਼ਕ ਦੀ ਬਰਕਤ ਦੇਵੇ ਜੀ। ਤੇ ਤੁਸੀਂ ਬੜੀ ਹਿੰਮਤ ਕੀਤੀ ਆ। ਦੇਖੋ ਘਾਟਾ ਜਾਂ ਮੁਨਾਫਾ ਉਹ ਬਾਅਦ ਦੀ, ਜਿਵੇਂ ਤੁਸੀਂ ਅੱਗੇ ਗੱਲ ਕੀਤੀ, ਪਰ ਤੁਸੀਂ ਕਈ ਲੋਕਾਂ ਵਾਸਤੇ ਰਾਹ ਰਾਸਤ ਬਣ ਗਏ ਆ। ਇੱਕ ਮਿੰਟ ਬੰਦ ਕਰਿਓ ਜੀ, ਉਧਰ ਨੂੰ ਚੱਲ ਯਾਰ। ਮੈਂ ਗੱਲ ਕਰਦਾ ਸੀਗਾ ਕਿ ਦੇਖੋ ਘਾਟਾ ਜਾਂ ਮੁਨਾਫਾ, ਜਿਵੇਂ ਰੌ ਸਾਹਿਬ ਨੇ ਅੱਗੇ ਕਿਹਾ ਵੀ ਉਹ ਗਿਣਨ 'ਚ ਹੀ ਆ ਰਿਹਾ ਵੀ ਸ਼ੌਕ ਕੀਤਾ ਹੋਇਆ। ਪਰ ਇਹ ਜਿਹਾ ਕੰਮ ਜਿਹੜਾ ਕਿਸਾਨ, ਜਿਹੜਾ ਜ਼ਿਮੀਂਦਾਰ ਜਿਗਰਾ ਕਰਕੇ ਅੱਗੇ ਮੋਹਰੀ ਲਾ ਕੇ ਕਰਦਾ ਨਾ, ਉਹ ਕਈਆਂ ਵਾਸਤੇ ਰਾਹ ਦਾ ਰਸਤਾ ਬਣ ਜਾਂਦਾ। ਵੀ ਮੈਂ ਅੰਗੂਰ ਲਾਣੇ ਆ ਨਾ, ਮੈਂ ਆਉਂਗਾ ਆ ਕੇ ਭਾਈਜਾਨ ਨੂੰ ਪੁੱਛ ਲੂੰਗਾ। ਇਹਨਾਂ ਨੇ ਮੈਨੂੰ ਸੱਚੀ ਮਸ਼ਵਰਾ ਦੇ ਦੇਣਾ ਕਿ ਲਾ ਨਾ ਲਾ, ਆਹ ਵੈਰਾਈਟੀ ਲਾ, ਆਹ ਕਿਸਮ ਲਾ, ਤੇ ਇਹ ਕੁਝ ਬਚਦਾ। ਕਿਸੇ ਇੱਕ ਨੂੰ ਘਾਟਾ ਖਾਣਾ ਪੈਂਦਾ, ਕਿਸੇ ਇੱਕ ਨੂੰ ਮੁਨਾਫਾ ਕਮਾ ਕੇ। ਕੋਈ ਵੀ ਘਾਟਾ ਮੁਨਾਫਾ ਬਾਅਦ ਚ, ਪਰ ਅੱਗੇ ਕਿਸੇ ਨੂੰ ਲੱਗਣਾ ਪੈਂਦਾ। ਲੀਡਰ ਉਹ ਬਣਦਾ। ਤੁਹਾਨੂੰ ਅੱਲਾਹ ਤਾਲਾ ਨੇ ਇਹ ਹਿੰਮਤ ਦਿੱਤੀ ਆ ਕਿ ਤੁਸੀਂ ਇਸ ਕੰਮ 'ਚ ਅੱਗੇ ਲੱਗੇ ਆ। ਜੀ ਜੀ। ਤੇ ਜੇ ਘਾਟਾ ਵੀ ਤੁਸੀਂ ਖਾਦਾ, ਪਰ ਉਹ ਤੁਹਾਡਾ ਇੱਕ ਘਾਟਾ ਕਿੰਨਿਆਂ ਨੂੰ ਬਚਾ ਲੂਗਾ? ਬਿਲਕੁਲ। ਬੇਸਿਕਲੀ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਨਾ, ਲੋਕ ਆਪਣੇ ਪੌਦੇ ਵੇਚਣ ਵਾਸਤੇ, ਆਪਣੇ ਪੈਸੇ ਪੂਰੇ ਕਰਨ ਵਾਸਤੇ, ਪੌਦੇ ਵੇਚਣ ਵਾਸਤੇ ਕਹਿੰਦੇ ਬਹੁਤ ਅੱਛਾ ਕੰਮ ਆ। YouTube ਤੁਹਾਨੂੰ ਦੱਸਿਆ ਭਰੀ ਪਈ ਜਾਂਦਾ, ਇਦਾਂ ਕਰਤਾ। ਇਸ ਗੱਲ 'ਚ ਹਕੀਕਤ ਹੈ ਹੀ ਕੁਛ ਨਹੀਂ। ਬਾਕੀ ਸ਼ੌਕ ਆ, ਆਪਾਂ ਮਨਾ ਨਹੀਂ ਕਰਦੇ। ਹਰ ਬੰਦੇ ਦੇ ਆਪਣੇ ਨਸੀਬ ਆ, ਸ਼ਾਇਦ ਕਿਸੇ ਦੇ ਨਸੀਬਾਂ ਨਾਲ ਸਾਡਾ ਵੀ ਰਿਜ਼ਕ ਤੁਰ ਪਏ। ਰੌ ਸਾਹਿਬ ਨੇ ਕਿਹਾ ਵੀ ਇਸ ਟਾਈਮ ਦੀ ਘੜੀ ਨਾ ਸ਼ੌਕ ਨਾਲ ਕਿਸੇ ਨੇ ਲਾਣਾ ਲਾਓ, ਬਤੌਰੇ ਫਸਲ ਇਹ ਹਜੇ ਨਾ ਲਾਓ। ਉਂਝ ਲਾਓ ਖਾਣ ਵਾਸਤੇ, ਜੇ ਕੋਈ ਤਕੜਾ ਬੰਦਾ ਭਾਵੇਂ 10 ਕਿੱਲੇ ਲਾ ਲਵੇ, ਪਰ ਇਹ ਬਤੌਰੇ ਫਸਲ ਹਜੇ ਕਾਮਯਾਬ ਨਹੀਂ ਹੈ ਜਿੱਥੇ ਅਸੀਂ ਖਲੋਤੇ ਹਾਂ ਸਾਡੇ ਇਲਾਕੇ ਦੇ ਵਿੱਚ। ਤੇ ਬਹੁਤ ਮਿਹਰਬਾਨੀ, ਬਹੁਤ ਸ਼ੁਕਰ। ਜਾਮਨ ਉੱਥੇ ਰਹਿ ਗਿਆ, ਅਗਰ ਕਵਰ ਕਰਨਾ। ਅੱਛਾ, ਅਲਹਮਦੁਲਿਲਾ ਜਾਮਨ ਜਿਹੜਾ ਵਾ ਸਾਡਾ, ਹਾਂ ਠੀਕ ਹੈ ਨਾ, ਮੇਰੇ ਦਾਦਾ ਜੀ ਨੇ ਲਾਇਆ ਸੀ 2004-05 ਚ। ਮਾਸ਼ਾਅੱਲਾ, ਅੱਲਾ ਜੰਨਤ ਨਸੀਬ ਕਰੇ। ਆ ਸਾਡਾ ਜਿਹੜੇ ਵੈਰਾਈਟੀ ਆ ਨਾ, ਉਹ ਐਡਵਾਂਸ ਤਿਆਰ ਹੋ ਜਾਂਦੀ ਆ। ਅੱਛਾ, ਹੁਣ ਇਸ ਟਾਈਮ ਪੱਕੀ ਹੋਈ? ਵਾਹ ਵਾਹ ਵਾਹ, ਪੱਕੀ ਹੋਈ ਹੈ ਜੀ। ਪੱਕੀ ਹੋਈ ਐਡਵਾਂਸ ਵੈਰਾਈਟੀ, ਐਡਵਾਂਸ ਦਾਦਾ ਜੀ ਨੇ ਆ ਲਾਏ ਸੀ। ਠੀਕ, ਤੁਸੀਂ ਦੇਖੋ
ਅਸੀਂ ਨਾ ਜੀ ਅੱਗੇ ਗੱਲ ਕਰਦੇ ਸੀ, ਅਸੀਂ ਇੱਕ ਮੁਹਿੰਮ ਸ਼ੁਰੂ ਕੀਤੀ ਆ, ਉਸ ਮੁਹਿੰਮ ਦਾ ਸਾਰਾ ਪਾਕਿਸਤਾਨ ਸਾਡਾ ਹਿੱਸਾ ਬਣੇ। ਉਸ ਮੁਹਿੰਮ ਦਾ ਨਾਮ ਆ ਰੁੱਖ ਮਾਪਿਆਂ ਵਰਗੇ, ਵੀ ਹਰ ਬੰਦਾ ਆਪਣੇ ਮਾਪਿਓ ਦੇ ਨਾਂ ਦਾ ਇੱਕ ਇੱਕ ਰੁੱਖ ਲਾਓ। ਅੱਗੇ ਸੌਣ ਭਾਦੋ ਆ ਰਿਹਾ, ਹਰ ਬੰਦਾ ਲਾਓ, ਜਿੱਥੇ ਜਿੱਥੇ ਕੋਈ ਹੈ ਨਾ ਤੇ ਉਹ ਰੁੱਖ ਜ਼ਰੂਰ ਲਾਓ, ਤੇ ਫਲਦਾਰ ਲਾਓ, ਨਾਲੇ ਜਾਮਣਾ ਖਾਓ ਨਾਲੇ ਉਹ ਫਾਇਦਾ। ਤੇ ਵਾਲ ਸਾਹਿਬ ਨੇ ਨਾਰ ਦੇ ਬੂਟੇ ਤਕਰੀਬਨ ਹਰ ਚੀਜ਼ ਦੇ ਨਾ ਵਾਲ ਸਾਹਿਬ ਨੇ ਨਹੀਂ, ਮੈਂ ਤੁਹਾਡਾ ਦੇਖ ਲਿਆ ਜ਼ੌਕ, ਤੁਹਾਡਾ ਸ਼ੌਕ ਦੇਖਿਆ। ਆ ਦਿਖਾਤੀ ਜੀ, ਆਹ ਨੀਲੀਆਂ ਜਾਮਣ ਜੀ, ਬਹੁਤ ਮਿਹਰਬਾਨੀ ਜੀ। ਹਾਂਜੀ, ਬਹੁਤ ਸ਼ੁਕਰੀਆ ਰਾਓ ਅਲੀ ਇਮਰਾਨ ਸਾਹਿਬ, ਬਹੁਤ ਚੰਗਾ ਲੱਗਾ ਤੁਹਾਨੂੰ ਮਿਲ ਕੇ। ਹਾਂ, ਅੱਲਾਹ ਤਾਲਾ ਤੁਹਾਨੂੰ ਸਲਾਮਤ ਰੱਖੇ ਤੇ ਬੜੀ ਮਿਹਰਬਾਨੀ ਜੀ।